ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਹਿਮ ਕੁਝ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ। ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ, ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 01 13 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590। ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਤੇ ਸ਼ੁਰੂਆਤ ਕਰੀਏ ਉਸ ਖਬਰ ਤੋਂ ਜਿਸ ਖਬਰ ਨੂੰ ਲੈ ਕੇ ਜਿੱਥੇ ਕਿਤੇ ਵੀ ਪੰਜਾਬੀ ਵਸਦਾ ਉਹਦਾ ਅੱਖ ਤੇ ਉਹਦਾ ਕੰਨ ਉਸ ਖਬਰ ਦੇ ਵਿੱਚ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ, ਧਾਮੀ ਸਾਹਿਬ ਚੋਣ ਜਿੱਤ ਗਏ ਨੇ ਜੀ, ਬੀਬੀ ਜੀ ਰਹਿ ਗਏ। ਦੇਖੋ, ਬੀਬੀ ਜੀ ਦਾ ਚੋਣ ਜਿੱਤਣਾ ਬੜਾ ਮੁਸ਼ਕਲ ਸੀਗਾ। ਵੈਸੇ ਤੇ ਸਿਆਸਤ ਦੇ ਵਿੱਚ ਚਮਤਕਾਰਾਂ ਦੀ ਹਮੇਸ਼ਾ ਉਮੀਦ ਰਹਿੰਦੀ ਆ ਤੇ ਆਸ ਨਾਲ ਦੁਨੀਆ ਕਾਇਮ ਰਹਿੰਦੀ ਆ, ਪਰ ਏਦਾਂ ਸੀਗਾ ਕਿ ਇਹ ਤਾਂ ਇੱਕ ਕਹਿ ਲਓ ਕਿ ਤੈਅ ਮਾਪਦੰਡ ਸੀਗਾ ਜਾਂ ਕਹਿ ਲਓ ਕਿ ਤੈਅ ਫਿਗਰ ਸੀਗਾ ਕਿ ਤਕਰੀਬਨ 140 ਤੋਂ 50 ਦੇ ਦਰਮਿਆਨ SCPC ਦੇ ਮੈਂਬਰ ਉੱਥੇ ਜਨਰਲ ਹਾਊਸ ਦੇ ਵਿੱਚ ਪਹੁੰਚਣਗੇ ਇਜਲਾਸ ਵਾਸਤੇ, ਜਨਰਲ ਇਜਲਾਸ ਦੇ ਵਿੱਚ। ਤੇ ਇਜਲਾਸ ਦੇ ਵਿੱਚ ਜੇ ਇੰਨੇ ਬੰਦੇ ਪਹੁੰਚਦੇ ਨੇ, 140 ਪਹੁੰਚਦੇ ਨੇ ਜਾਂ 145 ਜਾਂ 150 ਮੈਂਬਰ ਪਹੁੰਚਦੇ ਆ, ਤਾਂ ਉਸ ਸੂਰਤ ਚ ਤੁਹਾਨੂੰ 71 ਤੋਂ 75 ਤੱਕ ਦਾ ਇੱਕ ਸਮਰਥਨ ਚਾਹੀਦਾ ਹੈ ਜੀ। ਤਾਂ ਹੁਣ ਜਿਹੜੀਆਂ ਤਮਾਮ ਪ੍ਰਸਥਿਤੀਆਂ ਸਾਡੇ ਸਾਹਮਣੇ ਸਨ ਖੁੱਲ ਕੇ, ਤਾਂ ਉਤੋਂ ਕਿਤੇ ਵੀ ਨਹੀਂ ਸੀ ਲੱਗਦਾ ਕਿ ਇਹ ਉਸ ਇੱਕ ਮੈਜੀਕਲ ਫਿਗਰ ਕਹਿ ਲਓ ਕਿ ਉਹਦੇ ਤੱਕ ਪਹੁੰਚ ਪਾਉਣਗੇ। ਉਹ ਜਾਦੂਈ ਅੰਕੜਾ ਇਹਨਾਂ ਤੋਂ ਬਹੁਤ ਦੂਰ ਸੀ। ਗੱਲ ਇਹ ਸੀ ਕਿ ਜਿਹੜਾ ਚੈਲੰਜ ਹੋਇਆ ਵਾ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ, ਇਹ ਅਕਾਲੀ ਦਲ ਬਾਦਲ ਨੂੰ ਜਾਂ ਕਹਿ ਲਓ ਕਿ ਪਾਰਟੀ ਨੂੰ ਕੋਈ ਚੈਲੰਜ ਨਹੀਂ, ਇਹ ਸਿੱਧਾ ਸੁਖਬੀਰ ਸਿੰਘ ਦੀ ਲੀਡਰਸ਼ਿਪ ਨੂੰ ਚੈਲੰਜ ਸੀ, ਜਿਹੜਾ ਕਿ ਇੱਕ ਪਾਸੇ ਜਿੱਦਾਂ ਕਹਿ ਲਓ ਕਿ ਬੀਬੀ ਜਗੀਰ ਕੌਰ ਤਾਂ ਹੈ ਨਾ ਹੈ, ਪਰ ਇਹਦੇ ਚ ਇਹ ਆ ਕਿ ਮੁਕਾਬਲਾ ਕੁਝ ਇਸ ਕਿਸਮ ਦਾ ਬਣ ਗਿਆ ਹੈ ਕਿ ਹੁਣ ਬਾਦਲ ਫੈਮਿਲੀ ਵਰਸੇਜ ਆਲਤੜ ਹੈ। ਉਹਦੇ ਚੋਂ ਠੀਕ ਆ, ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਜੇ ਦੇਖੀਏ ਤਾਂ ਉਹਨਾਂ ਦਾ ਕੱਲ ਹੀ ਬਿਆਨ ਆ ਗਿਆ ਸੀਗਾ ਕਿ ਮਹੰਤ ਤੇ ਮਸੰਦ, ਯਾਨੀ ਉਹ ਦੋਹਾਂ ਨੂੰ ਕੁਝ ਇਸ ਤਰ੍ਹਾਂ ਦਾ ਕਹਿ ਰਹੇ ਸਨ ਇਨਡਾਇਰੈਕਟ ਵੇ ਦੇ ਨਾਲ, ਬਈ ਇਹ ਇਲੈਕਸ਼ਨ ਕਿਉਂ ਨਹੀਂ ਕਰਵਾਉਣ ਦਾ ਕਹਿੰਦੇ। ਤਾਂ ਬਾਕੀਆਂ ਨੂੰ ਤਕਰੀਬਨ ਛੱਡ ਕੇ ਜੇ ਆਪਾਂ ਦੇਖੀਏ, ਇਹਨਾਂ ਨੂੰ ਕੁਝ ਥੋੜੇ ਬਹੁਤੇ ਛੱਡ ਕੇ, ਬਾਕੀ ਜ਼ਿਆਦਾਤਰ ਧੜੇ ਜਿਹੜੇ ਉਹ ਇਸ ਟਾਈਮ ਇਹਨਾਂ ਦੇ ਵਿਰੋਧ ਵਿੱਚ ਖੜੇ ਨੇ ਜੀ, ਕਿ ਬਾਦਲ ਫੈਮਿਲੀ ਲਾਂਭੇ ਹੋ ਜਾਵੇ, ਫੇਰ ਦੇਖਦੇ ਆ ਕੀ ਬਣਦਾ ਬਣਾਉਂਦਾ। ਤਾਂ ਹੁਣ ਇਹ ਜਿਹੜਾ ਜ਼ੋਰ ਲੱਗਾ ਸੀਗਾ ਇਹ ਕਿੱਥੋਂ ਤੱਕ ਚਲੇ ਜਾਏਗਾ, ਇਹਨਾਂ ਦੀ ਪਹਿਲੀ ਛਾਲ ਜਿਹੜੀ ਹੋਏਗੀ ਕਿੱਥੋਂ ਤੱਕ ਹੋਏਗੀ। ਤਾਂ ਮੇਰਾ ਮੰਨਣਾ ਇਹ ਹੈ ਕਿ ਠੀਕ ਆ, ਸੁਖਬੀਰ ਸਿੰਘ ਬਾਦਲ ਕੋਲ ਜਿੱਤਣ ਵਾਸਤੇ ਤੇ ਕੁਛ ਨਹੀਂ ਹੈ ਨਾ, ਉਹ ਤੇ ਪਹਿਲਾਂ ਹੀ ਜਿੱਤੇ ਹੋਏ ਨੇ। SCPC ਦੇ ਵਿੱਚ ਉਹਨਾਂ ਦੇ ਕੋਲ ਬਹੁਤ ਵੱਡਾ ਬਹੁਮਤ ਹੈ ਜੀ, ਉਹਨਾਂ ਦਾ ਪ੍ਰਧਾਨ ਆਪਣਾ ਹੈ। ਤਾਂ ਗੱਲ ਇਹ ਆ ਕਿ ਉਹਨਾਂ ਦੇ ਕੋਲ ਆਪਾਂ ਜੇ ਆਖੀਏ ਤਾਂ ਉਹ ਪਲੱਸ ਕਿਹਦੇ ਚ ਗਏ ਨੇ, ਪਲੱਸ ਕਿਹੜੇ ਪਲੱਸ ਚ ਗਏ ਨੇ, ਉਹ ਪਲੱਸ ਚ ਨਹੀਂ ਗਏ, ਉਹ ਘਾਟੇ ਚ ਗਏ ਨੇ ਜੀ। ਕਿਉਂਕਿ ਪਿਛਲੀ ਵਾਰੀ ਮਿੱਠੂ ਸਿੰਘ ਕਾਨੇਕੇ ਨੂੰ 22 ਵੋਟ ਸੀਗੇ, ਐਤਕੀ 42 ਚਲੇ ਗਏ ਬੀਬੀ ਜਗੀਰ ਕੌਰ ਨੂੰ। ਤੇ ਜਿਹਦੇ ਚੋਂ ਇੱਕ ਮੈਂ SCPC ਮੈਂਬਰ ਨੂੰ ਦੇਖ ਰਿਹਾ ਸੀਗਾ, ਡਿਬੇਟ ਦੇ ਵਿੱਚ ਆਏ ਸਨ, ਉਹ ਆਜ਼ਾਦ ਜਿੱਤੇ ਨੇ ਉਹ ਜੀ। ਉਹਨਾਂ ਕਿਹਾ ਕਿ 39 ਘੱਟੋ ਘੱਟ ਇਹ ਅਕਾਲੀ ਆ ਜਿਹੜੇ ਅੱਜ ਵਿਰੋਧ ਦੇ ਵਿੱਚ ਖਲੋਤੇ ਨੇ ਜੀ। ਤਾਂ ਇਹ ਮਤਲਬ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਵਾਸਤੇ ਠੀਕ ਹੈ, ਜਿੱਤ ਇੱਕ ਤਰਵਾਸ ਹੈ ਕਿ ਚਲੋ ਸੁੱਖ ਦਾ ਸਾਹ ਤੇ ਹੈ, ਪਰ ਉਹ ਕੋਈ ਸੁੱਖ ਦਾ ਸਾਹ ਐ ਨਹੀਂ ਹੈ ਕਿ ਸਾਰੀ ਜ਼ਿੰਦਗੀ ਹੁਣ ਸੌਖੀ ਹੋ ਗਈ ਆ। ਪੈਰ ਪੈਰ ਤੇ ਸਿਆਸਤ ਦੇ ਵਿੱਚ ਚੈਲੰਜ ਹੁੰਦੇ ਨੇ, ਪਰ ਇਹ ਆ ਕਿ ਹੁਣ ਜਿਸ ਤਰ੍ਹਾਂ RSS ਨੇ, ਭਾਜਪਾ ਨੇ, ਜਾਂ ਕਹਿ ਲਓ ਕਿ
ਕੁਛ ਨਾਗਪੁਰੀਏ ਹੋਰ ਸੰਤਰੇ ਫਿਰਦੇ ਨੇ ਇੱਥੇ ਅੱਜ ਕੱਲ, ਤਾਂ ਜਿੰਨਾ ਜ਼ੋਰ ਲਗਾ ਦਾ ਤਾਂ ਇਹ ਸਾਫ਼ ਹੈ ਕਿ ਜਿੱਦਾਂ ਹੁਣ ਦੂਸਰੇ ਪਾਸੇ ਤੁਸੀਂ ਦੇਖੋ, ਚਾਹੇ ਉਹ ਬੋਰਡ ਹੋਵੇ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ ਹੋਵੇ, ਚਾਹੇ ਉਹ ਤਖਤ ਸ੍ਰੀ ਪਟਨਾ ਸਾਹਿਬ ਦਾ, ਚਾਹੇ ਫਿਰ ਹਰਿਆਣਾ ਕਮੇਟੀ ਲਾ ਲਓ, ਦਿੱਲੀ ਕਮੇਟੀ ਲਾ ਲਓ, ਹੁਣ ਤੁਸੀਂ ਸਮਝ ਜਾਓ ਕਿ ਉੱਥੇ ਕੀ ਕੰਟਰੋਲ ਕੀਤਾ ਹੈ। ਹਾਂਜੀ ਹਾਂਜੀ ਬਿਲਕੁਲ। ਤਾਂ ਉਹ ਤਾਂ ਸਾਫ਼ ਹੈ, ਸਪਸ਼ਟ ਹੈ। ਤਾਂ ਹੁਣ ਇੱਥੇ ਦੀ ਐਸਜੀਪੀਸੀ ਦੇ ਵਿੱਚ ਜਿਸ ਤਰ੍ਹਾਂ ਭਾਜਪਾ ਨੇ, ਮਤਲਬ ਕਿ ਇਹ ਨਹੀਂ ਹੈ ਕਿ ਬੈਕਫੁੱਟ ਤੇ ਹੋ ਕੇ ਕਿਹਾ ਕਿ ਨਹੀਂ। ਤੁਸੀਂ ਇੱਕ ਗੱਲ ਦੇਖੋ ਨਾ ਕਿ ਕਹਾਣੀ ਕਿੱਧਰ ਨੂੰ ਜਾਂਦੀ ਆ। ਬੀਬੀ ਜਗੀਰ ਕੌਰ ਨੇ ਇੱਕ ਗੱਲ ਕਹੀ ਹੈ ਜੀ, ਵੈਸੇ ਤਾਂ ਇਹੋ ਜਿਹਾ ਜਦੋਂ ਕਮਸਾਨ ਪਿਆ ਹੋਵੇ, ਉਹ ਬਹੁਤ ਸਾਰੀਆਂ ਗੱਲਾਂ ਕਹਿੰਦੇ ਨੇ ਲੀਡਰ, ਸਾਰੀਆਂ ਗੱਲਾਂ ਯਾਦ ਰੱਖਣੀਆਂ ਵੀ ਸੌਖਾਲਾ ਕੰਮ ਨਹੀਂ ਹੁੰਦਾ ਸਾਰਿਆਂ ਵਾਸਤੇ, ਤਾਂ ਕਤਈ ਨਹੀਂ ਮੇਰੇ ਵਰਗਿਆਂ ਵਾਸਤੇ ਜੀ। ਉਹਦੇ ਚ ਇੱਕ ਗੱਲ ਦੇਖਣ ਵਾਲੀ ਹੈ ਕਿ ਉਹ ਕਹਿੰਦੇ ਆ ਕਿ ਹੁਣ ਅਕਾਲੀ ਕੋਈ ਪੰਥਕ ਪਾਰਟੀ ਤਾਂ ਹੈ ਨਹੀਂ, ਉਹ ਵੀ ਮਤਲਬ ਕਿ ਰਵਾਇਤੀ ਪਾਰਟੀ ਆ, ਪੰਜਾਬੀ ਪਾਰਟੀ ਆ, ਤੇ ਦੂਸਰੀਆਂ ਪਾਰਟੀਆਂ ਵੀ ਤੇ ਉਹਨਾਂ ਵਰਗੀਆਂ ਹੀ ਨੇ, ਉਹ ਵੀ ਐਸਜੀਪੀਸੀ ਦੇ ਵਿੱਚ ਆਪਣੀ ਕਿਸਮਤ ਜਮਾ ਸਕਦੀਆਂ। ਇਹ ਬਹੁਤ ਵੱਡੀ ਗੱਲ ਹੈ। ਬਿਲਕੁਲ, ਉਹ ਕਹਿ ਰਿਹਾ ਹੈ ਕਿ ਕਿਸੇ ਵੀ ਪਾਰਟੀ ਦੇ ਵਿੱਚ, ਕਿਉਂਕਿ ਉਹ ਕਹਿੰਦੇ ਸਾਰੀਆਂ ਪਾਰਟੀਆਂ ਦੇ ਵਿੱਚ ਸਿੱਖ ਹੈਗੇ ਨੇ, ਜੇ ਕੋਈ ਵੀ ਸਿੱਖ ਹੈ ਤਾਂ ਐਸਜੀਪੀਸੀ ਦੇ ਇਲੈਕਸ਼ਨ ਚ ਆ ਸਕਦਾ ਬਈ ਜੀ। ਤਾਂ ਇਹ ਮਤਲਬ ਕਿ ਗੱਲਾਂ ਜਿਹੜੀਆਂ ਨੇ ਉਹ ਸਾਫ਼ ਇਸ਼ਾਰਾ ਕਰਦੀਆਂ ਕਿ ਠੀਕ ਆ, ਇਹ ਕਿਲਾ ਬਚਾ ਲਿਆ, ਨੀਂਹ ਜ਼ਰੂਰ ਹਿੱਲੀ ਸੀਗੀ, ਕਿਲਾ ਬਚ ਗਿਆ, ਪਰ ਇਹ ਨਹੀਂ ਹੈ ਕਿ ਹੁਣ ਤੁਸੀਂ ਲੰਮੀਆਂ ਤਾਣ ਕੇ ਸੌ ਜਾਓ ਜੀ। ਤਾਂ ਇਹ ਆ ਕਿ ਹੁਣ ਤੁਸੀਂ ਆਪਣਾ ਕੰਮ ਕਰ ਠੀਕ ਕਰੋ, ਅਦਰਵਾਈਜ਼ ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਹੈ, ਕਿਉਂਕਿ ਉਹਨਾਂ ਦੇ ਕੋਲ ਕਾਫੀ ਕੁਛ ਆ ਹਾਲੇ, ਉਹਨਾਂ ਦੇ ਪੱਥੇ ਦੇ ਵਿੱਚ ਤੀਰ ਹੋਰ ਵੀ ਆ, ਉਹ ਐਸਜੀਪੀਸੀ ਦਾ ਇਲੈਕਸ਼ਨ ਵੀ ਕਰਵਾ ਸਕਦੇ ਆ। ਕਿਉਂਕਿ ਇੱਕ ਗੱਲ ਵੇਖੋ ਨਾ, 11 ਸਾਲ ਪਹਿਲਾਂ ਜਿੱਤੇ ਹੋਏ ਜ਼ਿਆਦਾਤਰ ਮੈਂਬਰ ਨੇ ਬਾਦਲ ਸਾਹਿਬ ਨਾਲ ਜੀ ਜੀ, ਜ਼ਿਆਦਾਤਰ ਬਾਦਲ ਸਾਹਿਬ ਵੇਲੇ ਦੇ ਹੀ ਆ, ਕਿਉਂਕਿ ਹੁਣ ਤਾਂ ਉਹ ਗੈਰ ਸਰਗਰਮ ਹੋ ਗਏ। ਹਾਂਜੀ, ਇਹ 11 ਵੇਲੇ ਸਰਕਾਰ ਸੀ ਇਹਨਾਂ ਦੀ, ਯਾਦ ਕਰੋ 12 ਚ ਰਿਪੀਟ ਹੁੰਦੇ ਆ, ਇਹ ਜਨਰਲ ਹਾਊਸ 11 ਵਾਲਾ ਤੁਰਿਆ ਹੁੰਦਾ ਹੈ ਨਾ। ਹਾਂਜੀ ਹਾਂਜੀ, ਹੁਣ ਪਰਿਸਥਿਤੀਆਂ ਬਿਲਕੁਲ ਉਲਟ ਨੇ। ਤੇ ਜੇ ਇਸ ਸੂਰਤ ਚ ਜਦੋਂ ਪ੍ਰਕਾਸ਼ ਸਿੰਘ ਬਾਦਲ ਸਿਆਸਤ ਤੋਂ ਲਾਂਭੇ ਹੋ ਚੁੱਕੇ ਨੇ, ਜਦ ਸੁਖਬੀਰ ਸਿੰਘ ਬਾਦਲ ਵਾਸਤੇ ਪੈਰ ਪੈਰ ਤੇ ਚੈਲੰਜ ਹੈ, ਜੇ ਇਲੈਕਸ਼ਨ ਕਰਵਾ ਦਿੰਦੇ ਨੇ ਤਦ ਵੀ ਇੱਕ ਬਹੁਤ ਵੱਡਾ, ਜਿੱਦਾਂ ਮੈਂ ਤਾਂ ਕਹੂੰਗਾ ਕਿ ਇੱਕ ਬਹੁਤ ਹੀ ਕਰੜਾ ਇਮਤਿਹਾਨ ਹੋ ਜਾਏਗਾ ਇਹਨਾਂ ਦਾ। ਤੇ ਮੈਨੂੰ ਨਹੀਂ ਲੱਗਦਾ ਇਸ ਸੂਰਤ ਚ ਜਦੋਂ ਦੂਜੇ ਧੜੇ ਜ਼ਿਆਦਾਤਰ ਇੱਕ ਝੰਡੇ ਹੇਠ ਇਕੱਠੇ ਹੋ ਜਾਣਗੇ ਤੇ ਇਹ ਮਤਲਬ ਕਿ ਬਹੁਤ ਆਸਾਨੀ ਦੇ ਨਾਲ ਓਡਾ ਹੀ ਬਹੁਮਤ ਜਿਤਾ ਲੈਣਗੇ ਜਿੱਡਾ ਕੋ ਆਪਾਂ ਹੁਣ ਦੇਖਦੇ ਪਏ ਆ। ਬਹਰਹਾਲ ਇਹ ਮੁਬਾਰਕ ਹੈ ਇਹਨਾਂ ਨੂੰ ਜਿੱਤ। ਤਾਂ ਉਧਰ ਦੂਜੇ ਪਾਸੇ ਹਾਰ ਉਹਨਾਂ ਦੀ ਵੀ ਨਹੀਂ ਹੈ, ਉਹ ਆਪਣੀ ਤਸੱਲੀ ਤੇ ਨੇ, ਇਹ ਆਪਣੀ ਤਸੱਲੀ ਤੇ ਨੇ। ਐਵੇਂ ਚੈਲੰਜ ਕਰੀ ਜਾਂਦੇ ਸੀ। ਵੈਸੇ ਬੀਬੀ ਜਗੀਰ ਕੌਰ ਨੇ ਬਹੁਤ ਬੋਲ ਦਿੱਤਾ, ਕੁਝ ਲੋਕ ਇਹ ਕਹਿੰਦੇ ਕਿ ਰਲ ਕੇ ਖੇਡ ਰਹੇ ਨੇ, ਪਰ ਮੈਂ ਕਿਹਾ ਕਿ ਜੇ ਰਲ ਕੇ ਖੇਡ ਰਹੇ ਨੇ ਤਾਂ ਘੱਟੋ ਘੱਟ ਵਾਪਸ ਹੁਣ ਰਲ ਨਹੀਂ ਸਕਦੇ। ਜਿੰਨਾ ਕੁਝ ਇੱਕ ਦੂਜੇ ਦੇ ਖਿਲਾਫ ਬੋਲ ਦਿੱਤਾ ਗਿਆ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਨੇ ਆਰਐਸਐਸ ਤੇ ਟਿੱਕੇ ਲਾ ਰੱਖੇ ਆ, ਸਿੱਧਾ ਬਾਦਲ ਫੈਮਿਲੀ ਤੇ ਅਟੈਕ ਆ। ਤਾਂ ਮਤਲਬ ਕਿ ਇਹ ਤਾਂ ਜਿਹੜੀ ਆ ਕਹਾਣੀ ਬਿਲਕੁਲ ਸਾਫ਼ ਹੈ ਕਿ ਬੀਬੀ ਜਗੀਰ ਕੌਰ, ਉਹ ਕਹਿ ਰਹੇ ਨੇ ਕਿ ਅਕਾਲੀ ਦਲ ਮੇਰਾ ਹੈ, ਇਹ ਕੌਣ ਹੁੰਦੇ? ਤਾਂ ਅਕਾਲੀ ਦਲ ਦੇ ਗਦਾਰ ਨੇ, ਇੱਥੋਂ ਤੱਕ ਕਹਿ ਦਿੱਤਾ ਹੈ। ਤਾਂ ਗੱਲ ਇਹ ਆ ਕਿ ਬੀਬੀ ਜਗੀਰ ਕੌਰ ਇੰਨੀ ਕੁ ਸੰਤੁਸ਼ਟੀ ਲੈ ਕੇ ਘਰ ਨੂੰ ਗਏ ਨੇ ਕਿ ਹਾਂ ਵੀ ਮੈਂ ਇੱਕ ਬਹੁਤ ਵੱਡੀ ਫਾਈਟ ਦੇ ਦਿੱਤੀ। ਪਰ ਦੂਜੇ ਪਾਸੇ ਗੱਲ ਇਹ ਆ ਕਿ ਜੇ ਹੁਣ ਬੀਬੀ ਜਗੀਰ ਕੌਰ ਯਕਦਮ ਕੋਈ ਸਟੈਂਡ ਛੱਡ ਦਿੰਦੀ ਹੈ ਤਾਂ ਉਹਦੇ ਪੱਲੇ ਵੀ ਕੁਝ ਨਹੀਂ ਰਹਿਣਾ। ਤਾਂ ਬੀਬੀ ਜਗੀਰ ਕੌਰ ਹਾਰ ਕੇ ਵੀ ਚੈਲੰਜ ਦੇਵੇਗੀ, ਕਿਉਂਕਿ ਉਹਦੀ ਸਿਆਸੀ ਵੁਕਤ ਵੱਧ ਗਈ ਆ ਪੰਥਕ ਰਾਜਨੀਤੀ ਦੇ ਲਿਹਾਜ਼ ਨਾਲ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੁਕਤ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਕਰੇ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਰੋਡ ਸ਼ੋਅ ਕਹਿੰਦੇ ਐਨ ਮੌਕੇ ਤੇ ਰੱਦ ਹੋ ਗਿਆ ਜੀ ਸੀਐਮ ਆਉਣ ਦਾ। ਹਾਂਜੀ ਵੇਖੋ, ਇਸ ਸੀਐਮ ਦਾ ਰੋਡ ਸ਼ੋਅ ਜਿਹੜਾ ਸੀਗਾ ਉਹ ਆਪਣੇ ਇੱਥੇ ਹੈ ਨਹੀਂ ਸੀਗਾ, ਪੰਜਾਬ ਦੇ ਵਿੱਚ ਨਹੀਂ ਸੀਗਾ, ਇਹ ਹਿਮਾਚਲ ਦੇ ਵਿੱਚ ਸੀਗਾ। ਅੱਜ ਕੱਲ ਉੱਥੇ ਰੋਡ ਸ਼ੋਅ ਕਰ ਰਹੇ ਨੇ ਇਹ। ਤਾਂ ਇੱਥੇ ਤਾਂ ਰੋਡ ਤੇ ਕੀ ਹੁੰਦਾ, ਇੱਥੇ ਤਾਂ ਤੁਹਾਨੂੰ ਪਤਾ ਰੋਡ ਜਾਮ ਹੀ ਹੁੰਦੇ ਆ, ਉੱਥੇ ਰੋਡ ਸ਼ੋਅ ਕਰਦੇ ਆ। ਵੈਸੇ ਪਹਿਲਾਂ ਸਟੇਜ ਸ਼ੋਅ ਕਰਦੇ ਸੀ, ਅੱਜ ਕੱਲ ਇਹ ਰੋਡ ਸ਼ੋਅ ਕਰਦੇ ਆ। ਤਾਂ ਜਿਹੜਾ ਇੱਥੇ ਸਾਰਾ ਕੁਝ ਸ਼ੋਅ ਹੋ ਰਿਹਾ ਉਹਦੇ ਤੇ ਇਹਨਾਂ ਦਾ ਧਿਆਨ ਘੱਟ ਜਾਂਦਾ। ਤਾਂ ਬਹਰਹਾਲ ਗੱਲ ਕੀ ਹੈ ਕਿ ਇਹਨਾਂ ਦਾ ਜਿਹੜਾ ਸ਼ੋਅ ਰੱਦ ਹੋਇਆ ਉਹ ਇਸ ਕਰਕੇ ਹੋਇਆ ਕਿਉਂਕਿ ਉੱਥੇ ਸਾਬਕਾ ਫੌਜੀ ਪਹੁੰਚ ਗਏ ਸਨ, ਜਿਹੜੇ ਕਿ ਲੰਮੇ ਸਮੇਂ ਤੋਂ ਜੋ ਚੱਲਦੀ ਸੀ ਸਕੀਮ ਗਾਰਜੀਅਨਸ ਆਫ ਗਵਰਨੈਂਸ, ਉਹਨੂੰ ਬੰਦ ਕਰਨ ਤੇ ਇਹਨਾਂ ਦੇ ਵਿਰੋਧ ਦੇ ਵਿੱਚ ਉਤਰੇ ਹੋਏ ਨੇ। ਉਹਨਾਂ ਨੇ ਬਹੁਤ ਸਾਰੇ ਪ੍ਰੋਟੈਸਟ ਪਹਿਲਾਂ ਵੀ ਕਰ ਰੱਖੇ ਆ। ਤਾਂ ਇਹਨਾਂ ਦਾ ਜਿਹੜਾ
ਰੂਟ ਸੀਗਾ ਉਹ ਨਾਲਾਗੜ੍ਹ ਦੇ ਚੌਂਕੀ ਵਾਲਾ ਤੋਂ ਸ਼ੁਰੂ ਹੋ ਕੇ ਪੁਰਾਣੇ ਬੱਸ ਸਟੈਂਡ ਤੇ, ਮਤਲਬ ਕਿ ਪਾਰਟੀ ਦਾ ਜਿਹੜਾ ਇਹਨਾਂ ਦਾ ਨਾਲਾਗੜ੍ਹ ਦਾ ਦਫ਼ਤਰ ਹੈ ਉੱਥੋਂ ਤੱਕ ਨਿਕਲਣਾ ਸੀਗਾ। ਤਾਂ ਜਦੋਂ ਦੇਖਿਆ ਇਹਨਾਂ ਨੇ ਕਿ ਤੇ ਸਾਬਕਾ ਫੌਜੀ ਆ ਗਏ ਆ ਤੇ ਇਹਨਾਂ ਨੇ ਬਿੱਲੇ ਬੁੱਲੇ ਲਾ ਰੱਖੇ ਆ, ਹੁਣ ਉਹ ਦੂਜੇ ਅਧਿਆਪਕ ਜਥੇਬੰਦੀਆਂ ਵਾਲਿਆਂ ਨੂੰ ਤਾਂ ਇਹਨਾਂ ਨੇ ਕਹਿ ਦਿੱਤਾ ਸੀ ਪਹਾੜੀ ਦੇ ਟੱਟੂ ਆ ਜੀ, ਫੌਜੀਆਂ ਨੂੰ ਕੀ ਕਹਿਣਗੇ ਦੱਸੋ, ਫੌਜੀਆਂ ਨੂੰ ਕੀ ਕਹੋਗੇ? ਹਾਂਜੀ, ਫੌਜੀਆਂ ਵਾਸਤੇ ਤਾਂ ਬਈ ਤੁਹਾਨੂੰ ਇੱਜ਼ਤ ਮਾਨ ਤਾਂ ਦੇਣਾ ਹੀ ਪਏਗਾ, ਬੇਸ਼ੱਕ ਤੁਸੀਂ ਉਹਨਾਂ ਨੂੰ ਨੌਕਰੀ ਨਹੀਂ ਦੇ ਰਹੇ। ਤਾਂ ਇਸ ਕਰਕੇ ਜਦੋਂ ਇਹਨਾਂ ਨੂੰ ਲੱਗਿਆ ਕਿ ਹਾਂ ਹੁਣ ਇੱਥੇ ਧੱਕਾ ਮੁੱਕੀ ਵੀ ਨਹੀਂ ਚੱਲਣੀ, ਉਦੋਂ ਖਬਰਾਂ ਚੱਲ ਗਈਆਂ ਇੱਥੇ ਕੋਈ ਐਸੀ ਵੈਸੀ ਹਰਕਤ ਨਹੀਂ ਚੱਲ ਸਕਦੀ, ਤਾਂ ਚੁੱਪ ਕਰਕੇ ਇਹਨਾਂ ਦੇ ਤਰਜਮਾਨ ਨੇ ਉੱਥੇ ਦੱਸਿਆ ਹਿਮਾਚਲ ਵਾਲੇ ਨੇ ਕਿ ਭਾਈ ਸੀਐਮ ਮਾਨ ਦਾ ਰੋਡ ਸ਼ੋ ਬੰਦ ਹੋ ਗਿਆ, ਉਹ ਕੈਂਸਲ ਹੋ ਗਿਆ ਤੇ ਹੁਣ ਉਹਨਾਂ ਦੀ ਜਗ੍ਹਾ ਰੋਡ ਸ਼ੋ ਕਰਨਗੇ ਜੋ ਇੱਕ ਹੋਰ ਇਥੋਂ ਪੰਜਾਬ ਤੋਂ ਵਜ਼ੀਰ ਨੇ ਗਗਨ ਅਨਮੋਲ ਜੀ, ਤਾਂ ਉਹ ਰੋਡ ਸ਼ੋ ਕਰਨਗੇ ਇਹਨਾਂ ਦੀ ਥਾਂ ਤੇ। ਤਾਂ ਤੁਸੀਂ ਇਹ ਦੇਖ ਲਓ ਕਿ ਮਹੀਨੇ ਝੁੱਗੇ ਚੋਂ ਜੇ ਵੇਖੋ ਤੇ 7-8 ਹੋਏ ਨੇ ਤੇ ਕਿੱਥੋਂ ਦੀਆਂ ਗੱਲਾਂ ਕਿੱਥੇ ਤੱਕ ਚਲੇ ਗਈਆਂ, ਕਿੱਥੋਂ ਦੀਆਂ ਗੱਲਾਂ ਕਿੱਥੋਂ ਤੱਕ ਚਲੇ ਗਈਆਂ। ਤਾਂ ਹੁਣ ਜਦੋਂ ਤੁਹਾਡਾ ਦਿੱਲੀ ਮਾਡਲ ਇੱਥੇ ਪੰਜਾਬ ਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਕਾਮਯਾਬ ਕਰ ਲਿਆ, ਹੁਣ ਸਵਾਦ ਤੇ ਤਾਂ ਸੀਗਾ ਕਿ ਪੰਜਾਬ ਮਾਡਲ ਜਿਹੜਾ ਹੈ ਨਾ ਉਹ ਲੋਕ ਉੱਥੇ ਪ੍ਰਚਾਰਨ ਜਾਂਦੇ, ਤੁਹਾਡੇ ਉਹ ਜਿਹੜੇ ਜਾਂਦੇ ਨੇ ਉੱਥੇ ਸਮਰਥਕ ਜਾਂਦੇ ਨੇ, ਉਹ ਤਾਂ ਲੜਦੇ ਨੇ ਕਿ ਉਹ ਫਲਾਣਾ ਗਿਆ ਚੱਲਾ ਰੇਲ ਗੱਡੀ ਤੇ ਮੈਨੂੰ ਨਹੀਂ ਲੈ ਕੇ ਗਿਆ, ਮੈਂ ਨਹੀਂ ਅਗਲੀ ਵਾਰੀ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਹੈਲਪ ਕਰਨੇ ਆਏਗੀ। ਤਾਂ ਮਤਲਬ ਕਿ ਜਿਹੜੇ ਲੋਕ ਆਪ ਮੁਹਾਰੇ ਜਾਂਦੇ ਕਿ ਹਾਂ ਯਾਰ ਸਾਡੇ ਇੱਥੇ ਦੇਖੋ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ, ਕਿਉਂਕਿ ਨਾ ਤਾਂ ਇਹਨਾਂ ਨੇ ਦੇਖੋ 2 ਵੱਡੇ 3 ਐਲਾਨ ਕੀਤੇ ਸੀਗੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਐਲਾਨ ਜਿਹੜਾ ਸੀਗਾ ਉਹ ਸੀਗਾ ਪੁਰਾਣੀ ਪੈਨਸ਼ਨ ਸਕੀਮ ਦਾ। ਤਾਂ ਤੁਸੀਂ ਦੇਖੋ ਕਿ ਪੁਰਾਣੀ ਪੈਨਸ਼ਨ ਸਕੀਮ ਦਾ ਹੁਣ ਤੱਕ ਇਹ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕਰ ਸਕੇ, ਤਾਂ ਫਾਇਦਾ ਉਹਨਾਂ ਨੇ ਲੈਣਾ ਸੀਗਾ, ਸੋ ਹਾਲ ਦੀ ਘੜੀ ਲੈ ਲਿਆ, ਪਰ ਉਹ ਯੋਜਨਾ ਜਿਹੜੀ ਆ ਹਲੇ ਪੂਰੀ ਨੇਪਰੇ ਨਹੀਂ ਚੜੀ। ਸੋ ਸਾਬਕਾ ਫੌਜੀਆਂ ਦਾ ਗੁੱਸਾ ਜਿਹੜਾ ਵੇਖ ਕੇ ਇਹਨਾਂ ਨੂੰ ਸਪਸ਼ਟ ਤੌਰ ਤੇ ਕਹਿ ਲਓ ਕਿ ਆਪਣਾ ਰੋਡ ਸ਼ੋ ਟਾਲਣਾ ਪਿਆ ਜੀ। ਕਰਾਊਡ ਪੁਲਰ ਨੂੰ ਜੇ ਰੋਡ ਸ਼ੋ ਟਾਲਣਾ ਪਵੇ ਤਾਂ ਗੱਲਾਂ ਛੋਟੀਆਂ ਨਹੀਂ। ਮਾਨ ਸਾਹਿਬ ਕੇ ਮਿੰਟੂ ਗੁਰਸਰੀਆ ਜੀ, ਬਹੁਤ ਵੱਡੀ ਗੱਲ ਜੀ। ਅਗਲੀ ਖਬਰ ਦੇ ਵੱਲ ਜੀ, ਸ਼ੁਕਰੀਆ ਜੀ, ਤੁਸੀਂ ਮਾਨ ਸਾਹਿਬ ਕਹਿ ਦਿੱਤਾ ਤੇ ਗੱਲ ਇਹ ਆ ਕਿ ਵੈਸੇ ਅੱਜ ਕੱਲ ਜਿਹੜੇ ਮਾਨ ਆ ਉਹ ਛੇਤੀ ਕਿਤੇ ਆਪਣੀ ਗੱਲ ਪਛਾਣ ਜਿਹੜੀ ਹੈ ਥੋੜੀ ਜਿਹੀ ਲੁਕਾ ਲੈਂਦੇ ਆ, ਕਹਿੰਦੇ ਕਿ ਮਾਨ ਥੋੜੇ ਜਿਹੇ ਕਹਿੰਦੇ ਵੀ ਅੱਜ ਕੱਲ ਗੁੱਸੇ ਦਾ ਸ਼ਿਕਾਰ ਹੋਏ ਬੈਠੇ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਸਾਧੂ ਸਿੰਘ ਧਰਮਸੋਤ ਦੀ। ਧਰਮਸੋਤ ਤੇ ਹੋਰਨਾਂ ਦੇ ਖਿਲਾਫ ਕੇਸ ਚਲਾਉਣ ਦੀ ਆਗਿਆ ਮਿਲ ਗਈ ਹੈ ਜੀ ਹੁਣ। ਹਾਂਜੀ, ਦੇਖੋ ਆਗਿਆ ਕੀ ਹੁੰਦੀ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਜਿੱਦਾਂ ਹੁਣ ਇਸ ਮਾਮਲੇ 'ਚ ਤੁਹਾਨੂੰ ਪਤਾ ਹੋਏਗਾ ਨਾ ਕਿ DFO ਵਗੈਰਾ ਸਾਰੇ ਸੀਗੇ, IFS ਅਧਿਕਾਰੀ ਜਿਹੜਾ ਸੀਗਾ, ਤਾਂ IFS ਇੱਕ ਸਰਵਿਸ ਹੈ ਨਾ ਜੀ, ਤਾਂ ਉਹਦੇ ਵਿੱਚੋਂ ਜੇ ਤੁਸੀਂ ਕਿਸੇ ਬੰਦੇ ਨੂੰ ਨਾਮਜ਼ਦ ਕੀਤਾ ਵਾ, ਉਹਨੂੰ ਚਲਾਨ ਦੇ ਵਿੱਚ ਲਿਆਣਾ ਆ, ਉਹਨੂੰ ਟ੍ਰਾਇਲ ਦੇ ਵਿੱਚ ਖੜਾ ਕਰਨਾ ਆ, ਤਾਂ ਫਿਰ ਤੁਹਾਨੂੰ ਉਹ ਕੁਝ ਮਹਿਕਮੇ ਦੀਆਂ ਜਾਂ ਕਹਿ ਲਓ ਸਰਕਾਰ ਦੀਆਂ ਜਿਹੜੀਆਂ ਹੁੰਦੀਆਂ ਨੇ ਮਨਜ਼ੂਰੀਆਂ ਦੀ ਜ਼ਰੂਰਤ ਹੁੰਦੀ ਆ। ਤਾਂ ਸਾਧੂ ਸਿੰਘ ਧਰਮਸੋਤ ਦਾ ਤਾਂ ਕੋਈ ਐਡਾ ਵੱਡਾ ਉਹ ਚੱਕਰ ਨਹੀਂ ਹੈਗਾ, ਇਹ ਤਾਂ ਹੋ ਹੀ ਜਾਣਾ ਸੀਗਾ ਕਿਉਂਕਿ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਮੁਕੱਦਮਾ ਚਲਾਉਣ ਦੀ ਇਜਾਜ਼ਤ ਮੰਗ ਰਹੀ ਸੀ। ਪਰ ਰੌਲਾ ਕੀ ਹੈ ਕਿ ਹੁਣ ਜਿਹੜੀ ਮਤਲਬ ਕਿ ਕਰਨੀ ਹੈ ਸਾਰੀ ਸ਼ੋਅ ਵੀ ਕਰਨੀ ਹੈ, ਜਿਵੇਂ ਕੁਝ ਖਾਸ ਮਾਮਲਿਆਂ ਦੇ ਵਿੱਚ ਹੁਣ ਦੇਖੋ ਇਹ ਮੰਤਰੀ ਰਹੇ ਆ ਨਾ, ਇਹ ਤਾਂ ਆਪਣੇ ਵਰਗਾ ਹੋਵੇ ਗਿੱਚੀ ਫੜ ਕੇ ਤੇ ਅੰਦਰ ਸੁੱਟ ਦਿੰਦੇ ਆ। ਜੇ ਕੋਈ ਸਾਬਕਾ ਮੰਤਰੀ ਆ, ਮੌਜੂਦਾ MLA ਆ ਜਾਂ ਅਧਿਕਾਰੀ ਆ, IS ਆ, IFS ਦਾ ਆਪਾਂ ਜ਼ਿਕਰ ਕਰ ਲਿਆ, ਤਾਂ ਇਦਾਂ ਦੇ ਮਾਮਲਿਆਂ 'ਚ ਨਾ ਕੁਝ ਮਾਮਲਿਆਂ 'ਚ ਮਨਜ਼ੂਰੀਆਂ ਚਾਹੀਦੀਆਂ ਹੁੰਦੀਆਂ, ਚਾਰਜ ਸ਼ੀਟ ਫਾਈਲ ਕਰਨ ਵਾਸਤੇ ਜਾਂ ਕੇਸ ਦਰਜ ਕਰਨ ਵਾਸਤੇ, ਜਾਂ ਇਦਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜੁੜਦੀਆਂ ਨੇ ਕਿਤੇ ਨਾ ਕਿਤੇ ਨਾ ਗੱਲਾਂ ਦੇ ਨਾਲ। ਤਾਂ ਉਹ ਕੀ ਆ ਕਿ ਵੈਸੇ ਤਾਂ ਜੇ ਤੁਸੀਂ ਦੇਖੋਗੇ ਵਿਜੀਲੈਂਸ 100 ਤੋਂ ਵੱਧ ਮਨਜ਼ੂਰੀਆਂ ਦੀ ਉਡੀਕ 'ਚ ਇਸ ਵੇਲੇ ਇੰਨੇ ਮਾਮਲੇ ਜਿਹੜੇ ਆ ਉਹ ਰੋਕੀ ਖਲੋਤੇ। ਹੁਣ ਜਿਵੇਂ ਸਾਧੂ ਸਿੰਘ ਧਰਮਸੋਤ ਵਾਲੇ ਮਾਮਲੇ 'ਚ ਕੀ ਆ, ਕਿਉਂਕਿ ਇਹ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਅਫਸਰਸ਼ਾਹੀ ਦੇ ਨਾਲ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੋਵੇ, ਚਾਹੇ ਜੰਗਲਾਤ ਘੁਟਾਲਾ ਹੋਵੇ, ਕਿਉਂਕਿ ਕੀਤਾ ਤਾਂ ਰਲ ਮਿਲ ਕੇ ਜਾਂਦਾ ਨਾ, ਜੋ ਵੀ ਕਥਿਤ ਤੌਰ ਤੇ ਕੀਤਾ ਜਾਂਦਾ ਹੈ। ਤਾਂ ਹੁਣ ਜਦੋਂ ਫਾਈਲਾਂ ਜਾਣੀਆਂ ਨੇ ਤੇ ਜਾਣੀਆਂ ਤੇ ਅਫਸਰਾਂ ਦੇ ਕੋਲ ਹੀ ਆ ਨਾ ਜੀ। ਇੱਥੇ ਤਾਂ ਸਾਹਿਬ ਜੀ ਹਾਲ ਇਹ ਆ ਕਿ ਜਿਹੜਾ ਆ ਸੁੰਦਰ ਸ਼ਾਮ ਅਰੋੜਾ ਵਾਲਾ ਹੈ ਨਾ, ਇਹ ਤਾਂ ਚਲੋ ਤੁਹਾਨੂੰ ਖਬਰਾਂ ਦਾ ਪਤਾ ਹੈ ਜੀ। ਇਹਦੇ ਵਿੱਚ ਕੀ ਸੀਗਾ ਕਿ ਜਦੋਂ ਇਹ ਸ਼ੁਰੂਆਤ ਦੇ ਵਿੱਚ ਘਪਲਾ ਨਿਕਲਿਆ, ਪਲਾਟ ਇਹਨਾਂ ਨੇ ਕੱਟ ਕੇ ਵੇਚੇ ਆ,
ਹਾਂਜੀ ਇਹਨਾਂ ਦੇ ਖਿਲਾਫ ਜਾਂਚ ਸਟਾਰਟ ਹੋ ਚੱਲੀ ਸੀਗੀ ਤਾਂ ਉਸ ਵੇਲੇ ਇੱਕ ਮੁੱਖ ਮੰਤਰੀ ਦੇ ਨਾਮ ਦਾ ਫਰਜ਼ੀ ਪੱਤਰ ਲਿਖ ਦਿੱਤਾ ਗਿਆ। ਹਿਸਾਬ ਲਾ ਲਓ, ਜੀ ਜੀ ਅਫਸਰਸ਼ਾਹੀ ਨਹੀਂ ਚਲਾਤਾ ਵਿੱਚ ਕਿ ਜੀ ਮੁੱਖ ਮੰਤਰੀ ਕਹਿੰਦਾ ਹੈ, ਕੈਪਟਨ ਅਮਰਿੰਦਰ ਸਿੰਘ ਉਦੋਂ ਹੁੰਦਾ ਸੀਗਾ ਕਿ ਨਹੀਂ ਜੀ ਇਹ ਇੱਕ ਵਾਰੀ ਜਿਹੜੀ ਹੈਗੀ ਆ ਜਾਂਚ ਉਹ ਹੋਲਡ ਤੇ ਕਰ ਲਓ ਜੀ। ਤਾਂ ਹੁਣ ਦੇਖੋ ਜਿੱਥੇ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਨੇ ਕਿ ਫਰਜ਼ੀ ਪੱਤਰ ਵੀ ਵਿੱਚ ਫਾਈਲਾਂ ਦੇ ਲੱਗ ਜਾਂਦੇ ਨੇ, ਉਹ ਕੌਣ ਕਰ ਰਿਹਾ ਹੈ? ਐਸ ਸਰਕਾਰ ਦੀ ਵੀ ਮਿਸਾਲ ਦੇ ਦੇਣਾ ਤੁਹਾਨੂੰ, ਜਦੋਂ ਆਸ਼ੂ ਵਾਲਾ ਘਪਲਾ ਚੱਲਿਆ ਤੇ 2 ਫਾਈਲਾਂ ਦਾ ਜ਼ਿਕਰ ਨਹੀਂ ਹੋਇਆ ਕਿ ਗਾਇਬ ਹੋ ਗਈਆਂ। ਹੁਣ ਕਟਾਰੂ ਚੱਕ ਨੂੰ ਪੁੱਛ ਲੋ, ਕਹਿਣਗੇ ਕਿ ਇੱਕ ਫਾਈਲ ਮਿਲ ਗਈ ਆ। ਜੀ ਜੀ। ਤੁਸੀਂ ਮੈਨੂੰ ਦੱਸੋ ਕਿ ਫਾਈਲ ਜਿਹੜੀ ਹੈ ਉਹਨੂੰ ਟਹੀਏ ਲੱਗੇ ਨੇ, ਪੈਰ ਲੱਗੇ ਨੇ, ਟਾਇਰ ਲੱਗੇ ਨੇ ਕਿ ਉਹ ਕਦੇ ਕਦੇ ਘੁੰਮਣ ਚਲੇ ਜਾਂਦੀ ਹੈ ਇੱਧਰ ਨੂੰ ਜਲੰਧਰ ਵਾਲੀ ਸਾਈਡ ਨੂੰ, ਫਿਰ ਉਧਰੋਂ ਫਗਵਾੜਾ ਤੇ ਲਵਲੀ ਯੂਨੀਵਰਸਿਟੀ ਬੰਨੀ ਦੀ ਫੇਰ ਆ ਜਾਂਦੀ ਹੈ ਦਫ਼ਤਰ ਦੇ ਵਿੱਚ। ਜੀ ਜੀ। ਮਤਲਬ ਕਿ ਇਹ ਸਾਰਾ ਕੁਝ ਹੈ ਜਿਹੜਾ ਉਹ ਇਦਾਂ ਹੀ ਚੱਲਿਆ ਜਾਂਦਾ ਹੈ ਰਲ ਮਿਲ ਕੇ। ਤਾਂ ਥੋੜਾ ਪੇਚ ਸਾਧੂ ਸਿੰਘ ਧਰਮਸੋਤ ਵਾਲੇ ਮਾਮਲੇ 'ਚ ਵੀ ਸੀ, ਅਫਸਰਾਂ ਨਾਲ ਜੁੜਿਆ ਹੋਣ ਕਰਕੇ ਅਫਸਰਾਂ ਵਾਲੇ ਮਾਮਲੇ ਦੇ ਵਿੱਚ ਵੀ ਸੀ, ਪਰ ਅਖੀਰ ਦੇ ਵਿੱਚ ਹੁਣ ਇਹ ਜਿਹੜੀ ਇਜਾਜ਼ਤ ਹੁੰਦੀ ਹੈ ਜ਼ਰੂਰੀ ਉਹ ਮਿਲ ਗਈ ਹੈ। ਤਾਂ ਦੇਖੋ ਅੱਗੇ ਕਿਹੜੇ ਕਿਹੜੇ ਮਹਿਕਮੇ ਦੀ ਹੋਰ ਮਿਲਦੀ ਹੈ, ਤਾਂ ਬਹੁਤ ਸਾਰੀਆਂ ਹਾਲੇ ਇਜਾਜ਼ਤਾਂ ਦੇਣੀਆਂ ਬਾਕੀ ਨੇ ਮਹਿਕਮਿਆਂ ਵੱਲੋਂ। ਉਹ ਸਰਕਾਰ ਦਾ ਇੰਨਾ ਜ਼ਿਆਦਾ ਨੁਕਸ ਨਹੀਂ ਹੁੰਦਾ, ਕਈ ਵਾਰੀ ਅਫਸਰਸ਼ਾਹੀ ਦੇ ਵਿੱਚ ਵੀ ਫਾਲਟ ਹੁੰਦਾ ਹੈ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧ ਗਏ। ਕਈ ਵਾਰੀ ਸਾਡੀਆਂ ਅੱਖਾਂ ਸਾਹਮਣੇ ਹੋ ਤਾਂ ਬਹੁਤ ਕੁਝ ਗਲਤ ਰਿਹਾ ਹੁੰਦਾ, ਪਰ ਉਹਦੇ ਤੇ ਰਾਏ ਰੱਖਣ ਜਾਂ ਤੇ ਕਿੰਤੂ ਕਰਨ ਦਾ ਮਾਦਾ ਬਹੁਤ ਘੱਟ ਬੰਦਿਆਂ 'ਚ ਹੁੰਦਾ। ਅਗਲੀ ਖਬਰ ਰਾਗੀ ਸਿੰਘ ਨਾਲ ਜੁੜਦੀ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਮਨਪ੍ਰੀਤ ਕਾਨਪੁਰੀ ਜੀ ਬਾਰੇ, ਜਿਨ੍ਹਾਂ ਨੇ ਇੰਦੌਰ ਦੇ ਵਿੱਚ ਸਮਾਗਮ ਦੇ ਵਿੱਚ ਕੀਰਤਨ ਤਾਂ ਕੀਤਾ ਪਰ ਨਾਲ ਦੀ ਨਾਲ ਸ਼ੀਸ਼ਾ ਵੀ ਦਿਖਾਇਆ ਸਾਰਿਆਂ ਨੂੰ। ਜੀ ਨਹੀਂ ਦੇਖੋ, ਚੰਗੀ ਗੱਲ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਹੈ। ਹਾਲਾਂਕਿ ਰਾਗੀ ਸਿੰਘ ਇੱਕ ਵਿਰੋਧ ਹੀ ਜਤਾ ਸਕਦਾ ਸੀਗਾ, ਹਾਂਜੀ, ਤਾਂ ਉਹਨੇ ਵਿਰੋਧ ਆਪਣਾ ਦਰਜ ਕਰਵਾ ਦਿੱਤਾ ਕਿਉਂਕਿ ਉਸ ਸਮਾਗਮ ਦੇ ਵਿੱਚ ਕਮਲਨਾਥ ਆਇਆ ਹੋਇਆ ਸੀਗਾ। ਹਾਂਜੀ, ਕਮਲਨਾਥ ਆਇਆ ਤਾਂ ਉਹ ਵੇਖ ਕੇ ਉਹਨੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਦਿੱਤਾ ਸ਼ਬਦਾਂ ਦੇ ਰਾਹੀਂ। ਇੱਥੋਂ ਤੱਕ ਜਿਹੜੇ ਆਯੋਜਕ ਸੀ ਉਹਨਾਂ ਨੂੰ ਸੁੱਤੀ ਜ਼ਮੀਰ ਵਾਲਾ ਕਹਿ ਦਿੱਤਾ, ਜਾਂ ਮਰੀ ਜ਼ਮੀਰ ਵਾਲਾ ਵੀ ਕਹਿ ਦੋ, ਸੁੱਤੇ ਤੇ ਮਰੇ ਚ ਉੱਥੇ ਕੀ ਫਰਕ ਹੈ, ਜਿਹੜੀ ਹੋਈ ਜ਼ਮੀਰ। ਜੀ ਤੇ ਫਿਰ ਨਾਲ ਕਹਿ ਦਿੱਤਾ ਕਿ ਇਸ ਤੋਂ ਬਾਅਦ ਮੈਂ ਇੰਦੌਰ ਦੇ ਵਿੱਚ ਨਹੀਂ ਆਵਾਂਗਾ। ਦੇਖੋ ਗੱਲ ਇਹ ਹੈ ਕਿ ਇਹ ਮਾਮਲਾ ਜਿਹੜਾ ਉਹ ਇਹ ਨਹੀਂ ਹੁੰਦਾ ਕਿ ਕਿਸੇ ਨੇ ਕੋਈ ਗੁੱਸੇ ਦਾ ਜ਼ਾਹਰ ਕੀਤਾ, ਰੋਸ ਦਾ ਜ਼ਾਹਰ ਕੀਤਾ ਤੇ ਠੀਕ ਆ, ਚਲੋ ਏਦਾਂ ਹੋ ਗਿਆ ਓਦਾਂ ਹੋ ਗਿਆ, ਉਹ ਠੀਕ ਆ ਆਪੋ ਆਪਣੇ ਐਂਗਲ। ਪਰ ਗੱਲ ਇਹ ਹੈ ਕਿ ਕਈ ਵਾਰ ਇਹ ਗੱਲਾਂ ਜਿਹੜੀਆਂ ਨਾ ਸਾਹਮਣੇ ਵਾਲੇ ਬੰਦੇ ਦੀ ਹਿੱਕ ਚ ਵੱਜਦੀਆਂ ਨੇ, ਜਾਂ ਜਿਹੜੇ ਬੰਦੇ ਮਤਲਬ ਕਿ ਅੱਜ ਕਾਂਗਰਸ ਦਾ ਹਿੱਸਾ ਨੇ ਜੀ, ਜਿਹੜੇ ਉਸ ਸਮੇਂ ਸ਼ਾਇਦ ਕਾਂਗਰਸ ਦੀ ਮੋਰਲੀ ਕਤਾਰ ਚ ਨਹੀਂ ਹੋਣਗੇ, ਤਾਂ ਉਹ ਵੀ ਸੋਚਦੇ ਤਾਂ ਜ਼ਰੂਰ ਹੋਣਗੇ ਨਾ ਕਿ ਜੇ ਅਸੀਂ ਸਹੀ ਢੰਗ ਨਾਲ ਕੰਮ ਕੀਤਾ ਹੁੰਦਾ, ਸਰਕਾਰਾਂ ਨੇ ਸਹੀ ਢੰਗ ਨਾਲ ਕੰਮ ਕੀਤਾ ਹੁੰਦਾ, ਤੇ ਅੱਜ ਮਤਲਬ ਕਿ ਜੇ ਕੋਈ ਆਇਆ ਹੈ ਇਸ ਤਰ੍ਹਾਂ ਕਿਸੇ ਸਮਾਗਮ ਦੇ ਵਿੱਚ ਕੀਰਤਨ ਚੱਲ ਰਿਹਾ ਹੈ ਤੇ ਉਹ ਬਈ ਇਸ ਤਰ੍ਹਾਂ ਜਲੀਲ ਹੋ ਕੇ ਨਾ ਉੱਥੋਂ ਜਾਂਦਾ, ਇਹ ਸੋਚਣਾ ਪਵੇਗਾ। ਹਾਲਾਂਕਿ ਇਹ ਵੀ ਇੱਕ ਬਹਿਸ ਦਾ ਵਿਸ਼ਾ ਹੈ। ਹੁਣ ਧਾਰਮਿਕ ਲੋਕ ਪਤਾ ਨਹੀਂ ਕਿਸ ਐਂਗਲ ਤੋਂ ਇਸ ਚੀਜ਼ ਨੂੰ ਲੈਂਦੇ ਆ ਕਿ ਸ਼ਾਇਦ ਇਹੋ ਜਿਹੇ ਸਮਾਗਮ ਦੇ ਵਿੱਚ ਜੇ ਕੋਈ ਆ ਗਿਆ ਤਾਂ ਬਈ ਉਹ ਆ ਵੀ ਜਾਵੇ, ਬਹਿ ਵੀ ਜਾਵੇ ਤਾਂ ਫਿਰ ਕੀ ਹੈ। ਇਹ ਵੀ ਤਾਂ ਇੱਕ ਹੈ ਨਾ ਸੋਚਣ ਦਾ ਵਿਸ਼ਾ, ਬਹਿਸ ਦਾ ਵਿਸ਼ਾ ਹੈ। ਹਾਂਜੀ, ਕਿ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ, ਕਿਸੇ ਵੀ ਥਾਂ ਤੇ ਆ ਸਕਦਾ, ਪਰ ਕਿਸੇ ਨੂੰ ਬੋਲਣ ਤੋਂ ਵੀ ਨਹੀਂ ਰੋਕਿਆ ਜਾ ਸਕਦਾ, ਇਹ ਵੀ ਤਾਂ ਹੈ। ਤਾਂ ਗੱਲ ਤਾਂ ਸੋਚਣ ਵਾਲੀ ਇਹ ਹੈ ਕਿ ਜੇ ਨਿਆਂ ਹੋਇਆ ਹੁੰਦਾ ਤੇ ਫਿਰ ਇਹ ਗੱਲਾਂ ਤੁਹਾਨੂੰ, ਜੇ ਤੁਸੀਂ ਬੇਦੋਸ਼ੀ ਹੁੰਦੇ ਆਪੇ ਤੁਹਾਨੂੰ ਸੁਣਨ ਨੂੰ ਨਾ ਮਿਲਦੀਆਂ, ਤੇ ਜਿਹੜੇ ਦੋਸ਼ੀ ਹੁੰਦੇ ਤੇ ਆਪੇ ਉਹ ਆਪਣੀਆਂ ਭੁਗਤ ਚੁੱਕੇ ਹੁੰਦੇ। ਤਾਂ ਇਹਦੇ ਚ ਕੋਈ ਕਿਸੇ ਦਾ ਕੋਈ ਹੁਣ ਤੁਸੀਂ ਵਿਗਾੜ ਕੱਢੋ ਨਹੀਂ ਹੈਗਾ, ਵਿਗਾੜ ਤੇ ਤੁਹਾਡਾ ਆਪਣਾ ਹੈ ਨਾ, ਕਿ ਤੁਸੀਂ ਇੱਕ ਤੇ ਕੀਤੀਆਂ ਤੇ ਮੁੜ ਕੇ ਕੱਜੀਆਂ ਜੀ। ਇੱਕ ਹੁੰਦੀਆਂ ਕਰਨੀਆਂ ਤੇ ਉੱਤੇ ਆਪਣੀਆਂ ਕਰਨੀਆਂ ਨੂੰ ਕੱਜਣਾ, ਦੋ ਗੁਨਾਹ ਕੀਤੇ ਨੇ ਤੁਸੀਂ। ਤੋ ਇਹ ਆ ਕਿ ਰਾਗੀ ਸਿੰਘ ਦੀ ਹਿੰਮਤ ਹੈ, ਜਿਹੜੀ ਗੱਲ ਉਹਨੇ ਮੂੰਹ ਤੇ ਕਹੀ ਹੈ ਸੋ ਕਹੀ ਆ, ਠੀਕ ਹੈ। ਮੈਂ ਜਿਵੇਂ ਕਿਹਾ ਕਿ ਕੁਛ ਲੋਕ ਇਹ ਵੀ ਤਰਕ ਦਿੰਦੇ ਹੁੰਦੇ ਨੇ ਕਿ ਹਾਂ ਬਾਈ ਜੇ ਉੱਥੇ ਆ ਗਿਆ ਕਿਸੇ ਧਾਰਮਿਕ ਸਮਾਗਮ ਦੇ ਵਿੱਚ ਤੇ ਕਿਸੇ ਨੂੰ ਕੱਢਿਆ ਨਹੀਂ ਜਾਣਾ ਚਾਹੀਦਾ, ਇਹ ਆਰਗੂਮੈਂਟ ਚੱਲਦੀ ਹੈ। ਪਰੰਤੂ ਗੱਲ ਇਹ ਆ ਕਿ ਜਿਸ ਬੰਦੇ ਨੇ ਮੂੰਹ ਤੇ ਗੱਲ ਕਹੀ ਉਹਨੇ ਕੋਈ ਝੂਠ ਨਹੀਂ ਕਿਹਾ, ਔਰ ਸ਼ਰਮ ਇਹਨਾਂ ਨੂੰ ਆਉਣੀ ਚਾਹੀਦੀ ਹੈ ਜਾਂ ਇਹਨਾਂ ਦੇ ਨਾਲ ਦਿਆਂ ਨੂੰ ਆਉਣੀ ਚਾਹੀਦੀ ਹੈ ਕਿ ਬਾਈ ਤੁਸੀਂ ਜੋ ਕੀਤਾ ਉਹ ਗਲਤ ਕੀਤਾ, ਤੁਹਾਨੂੰ ਬਚਾਉਣ ਵਾਲਿਆਂ ਜੋ ਕੀਤਾ ਉਹ ਵੀ ਗਲਤ ਕੀਤਾ, ਤੇ ਜੇ ਅੱਜ ਤੱਕ ਇਸ ਸਿਸਟਮ ਨੇ ਇਹ ਪੂਰਾ ਨਿਆਂ ਨਹੀਂ ਕੀਤਾ ਤਾਂ ਉਹ ਵੀ ਗਲਤ ਕੀਤਾ। ਜੀ
ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ। ਤੇ ਹਰਸਿਮਰਨ ਮਾਨ ਜਿਹੜਾ ਕੱਲ ਪਰਸੋਂ ਕਹਿ ਰਿਹਾ ਸੀਗਾ ਕਿ ਮੇਰੇ ਤਾਂ ਸੁਰੱਖਿਆ ਮੁਲਾਜ਼ਮ ਹੀ ਬੁੱਢੇ ਆ। ਮੈਂ ਕੱਲ ਜਦੋਂ ਤੁਸੀਂ ਖਬਰਾਂ ਦੀ ਤਫਸੀਲ ਦੇ ਰਹੇ ਸੀ ਉਦੋਂ ਸੁਣਿਆ ਸੀ। ਤੇ ਨਹੀਂ, ਇਹ 16 ਸਾਲ ਦਾ ਇਹ ਬੰਦਾ ਪੁੱਛੇ ਜੀ ਜੀ। ਕਿ ਤੂੰ 16 ਸਾਲ ਦਾ ਵੀ ਤੂੰ ਕ੍ਰਾਸ ਕੰਟਰੀ ਲਾਉਣਾ ਸਵੇਰੇ ਉੱਠ ਕੇ। ਹਾਂਜੀ। ਤੇ ਹਾਂਜੀ ਹੁਣ 5 ਸੁਰੱਖਿਆ ਮੁਲਾਜ਼ਮ ਮਿੰਟੂ ਜੀ ਮੁਅੱਤਲ ਕਰ ਦਿੱਤੇ ਆ ਤੇ ਕੰਮ 'ਚ ਕਹਿੰਦੇ ਲਾਪਰਵਾਹੀ ਕਰ ਰਹੇ ਸੀ। ਹਾਂਜੀ, ਦੇਖੋ ਇਹ ਮੁਅੱਤਲ ਤੇ ਚਲੋ ਕਰ ਦਿੱਤੇ ਆ। ਮੁਅੱਤਲ ਕੀ ਆ, ਉੱਥੇ ਉਹਨਾਂ ਨੂੰ ਚੱਕ ਕੇ ਪੁਲਿਸ ਲਾਈਨ ਦੇ ਵਿੱਚ ਘੱਲ ਦਿੱਤਾ ਹੈ। ਤੇ ਉਹ ਤਾਂ ਮੈਨੂੰ ਲੱਗਦਾ ਜਾਨ ਛਡਾਉਂਦੇ ਹੋਣੇ ਵੀ ਜਿਹੋ ਜਿਹੇ ਹਾਲਾਤ ਬਣੇ ਨੇ ਤਾਂ ਪਾਸੇ ਹੋਈਏ। ਉਹ ਜਦੋਂ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜਾਬੋ ਛੁੱਟੀ, ਵੀ ਦਫਾ ਕਰੋ। ਵੈਸੇ ਇਹਦੇ ਖਿਲਾਫ ਇੱਕ ਵਾਰੀ ਅੱਗੇ ਵੀ ਇਹਦਾ ਇੱਕ ਗਨਮੈਨ ਬੋਲਿਆ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਏਗਾ ਜੀ। ਇਹ ਹੁਣ ਕਹਿੰਦਾ ਕਿ ਮੈਨੂੰ ਚਾਹੀਦੇ ਵੀ ਮੁੰਡੇ ਖੁੰਡੇ ਆ। ਕਰੇ ਬੰਦਾ, ਹੁਣ ਦੱਸੋ ਕੀ ਆ। ਤੇ ਦੂਜੇ ਪਾਸੇ ਉਹ ਜਿਹੜੇ ਬਈ ਉਹਨਾਂ ਨੇ ਜਾ ਕੇ ਚੱਕ ਚੁੱਕ ਕੀਤੇ ਹੋਣੇ ਆ, ਉਦੋਂ ਨੂੰ ਛੁੱਟੀ ਤੇ ਸੀਗੇ। ਤੇ ਫਿਰ ਇਹਨੇ ਰੌਲਾ ਵੀ ਪਾਇਆ। ਇਹ ਉੱਥੇ ਪੱਤਰ ਘਰ ਸੱਦ ਲੈਂਦੇ ਨੇ ਲੁਧਿਆਣੇ ਦੇ ਵਿੱਚ। ਕਿਆ ਦੇਖੋ ਮੈਂ ਤਾਂ ਕੱਲਾ ਤੁਰਿਆ ਫਿਰਦਾ, ਗੁਰੂ ਘਰ ਗਿਆ, ਕਹਿੰਦਾ ਜੀ ਮੈਨੂੰ ਉੱਥੇ ਵੜਨ ਨਹੀਂ ਦਿੰਦੇ। ਮਤਲਬ ਕਿ ਆਹ ਚੀਜ਼ਾਂ ਨੇ। ਤੇ ਕਹਿੰਦਾ ਇੱਕ ਜਣਾ ਸੀਗਾ ਉਹ ਵੀ ਚਲਾ ਗਿਆ ਕਿਤੇ, ਮੈਨੂੰ ਦੱਸੇ ਤੋਂ ਬਿਨਾਂ ਚੱਲ ਗਿਆ, ਮੈਂ ਇੱਥੇ ਖਲੋਤਾ ਨੰਗੇ ਪੈਰੀ ਤੁਰਿਆ ਫਿਰਦਾ ਸੀ। ਅਸਲ ਦੇ ਵਿੱਚ ਨਾ ਇਹ ਤੇ ਅੱਧਾ ਮੈਂਟਲ ਹੋਇਆ ਫਿਰਦਾ ਹੈ। ਮੈਂ ਵੇਖਿਆ ਇਹਦਾ ਕੇਸ ਤਾਂ ਕੁਝ ਇਸ ਤਰ੍ਹਾਂ ਦਾ ਹੀ ਹੈ। ਐਵੇਂ ਹਰਕਤਾਂ ਕਰੀ ਜਾਂਦਾ ਜਿੰਨੀਆਂ ਵੀ ਆ। ਤਾਂ ਖੈਰ ਹੁਣ ਨਵੇਂ ਮੁਲਾਜ਼ਮ ਜਿਹੜੇ ਮਿਲ ਗਏ, ਦਿਲ ਦੀ ਪੂਰੀ ਹੋ ਗਈ ਹੈ। ਹੁਣ ਇਹ ਤਾਂ ਦੇਖੋ ਪਹਿਲਾਂ ਇਹਨੂੰ ਸਰਟੀਫਿਕੇਟ ਦਿਖਾ ਲੈਣ ਕਿ ਉਹਨਾਂ ਦਾ ਏਜ ਸਰਟੀਫਿਕੇਟ ਕੀ ਉਮਰ ਦੱਸਦਾ ਹੈ। ਉਸ ਹਿਸਾਬ ਨਾਲ ਇਹਨਾਂ ਨੂੰ ਪਹਿਲਾਂ ਇਹ ਪੁੱਛ ਲਿਆ ਕਰਨ। ਗੱਲ ਇਹ ਆ ਕਿ ਜਿਹੜਾ ਪੁਲਿਸ ਫੋਰਸ ਦੇ ਵਿੱਚ ਕੋਈ ਬੁੱਢਾ ਨਹੀਂ ਹੁੰਦਾ ਪ੍ਰਵੀਨ ਜੀ। ਜਿਹਨੇ ਕੰਮ ਕਰਨਾ, ਜਿਹਨੇ ਸਾਰੀ ਡਿਊਟੀ ਦੇਣੀ ਹੈ, ਉਹ ਠੀਕ ਹੀ ਹੁੰਦਾ ਹੈ। ਜ਼ਰੂਰੀ ਨਹੀਂ ਹੈ ਕਿ ਨੌਜਵਾਨ ਹੀ ਜ਼ਿਆਦਾ ਫਿੱਟ ਹੋਏਗਾ ਤੇ ਜ਼ਰੂਰੀ ਨਹੀਂ ਕਿ ਬੁੱਢਾ ਹੀ ਅਨਫਿੱਟ ਹੋਏਗਾ। ਕਈ ਵਾਰੀ ਜਿੱਥੇ ਬੁੱਢੇ ਨਿਸ਼ਾਨਾ ਕੱਢ ਦਿੰਦੇ ਨਾ, ਉੱਥੇ ਜਵਾਨਾਂ ਤੋਂ ਵੀ ਨਹੀਂ ਲੱਗਦਾ। ਸੋ ਇਹ ਆ ਕਿ ਬਈ ਉੱਥੇ ਤੇ ਜਵਾਨ ਹੀ ਖਲੋਤੇ ਸਨ ਸੂਰੀ ਦੇ ਕੋਲ। ਇਹਨਾਂ ਮੈਂ ਤੇ ਹੈਰਾਨ ਆ ਇਹਨਾਂ ਲੀਡਰਾਂ ਦਾ। ਤੁਸੀਂ ਦੇਖੋ ਕਿ ਕਿਸੇ ਨੇ ਉਹਨਾਂ ਦੀ ਅਫਸਰਾਂ ਦੀ ਕੋਈ ਜਵਾਬ ਤਲਬੀ ਮੰਗੀ ਨਹੀਂ ਹੈ, ਕੋਈ ਜਵਾਬ ਤਲਬੀ ਨਹੀਂ ਮੰਗੀ। ਖੈਰ ਇਹ ਆ ਸਾਰਾ ਕੁਛ ਜੀ ਚੱਲੀ ਜਾਂਦਾ ਇੱਥੇ, ਬਸ ਠੀਕ ਠਾਕ ਆ। ਜਿਵੇਂ ਹੁਣ ਇਹਨਾਂ ਦਾ ਸੂਤ ਆਇਆ, ਕਿਉਂਕਿ ਅੱਗੇ ਸਿੱਧੂ ਮੂਸੇਵਾਲੇ ਦੇ ਹੱਤਿਆ ਤੋਂ ਬਾਅਦ ਬਹੁਤ ਸਾਰੇ ਲੀਡਰਾਂ ਨੇ ਸਿਕਿਉਰਿਟੀ ਹਾਸਲ ਕਰ ਲਈ ਸੀਗੀ, ਕੋਟਾਂ ਚਰਜੀਆਂ ਲਾ ਕੇ। ਉਸੇ ਤਰ੍ਹਾਂ ਬਈ ਇਹ ਵੀ ਕਰਨਗੇ, ਹੱਕ ਵੀ ਆ। ਤੇ ਪਰ ਇਹ ਇੱਕ ਸਬਕ ਥੋੜਾ ਜਿਹਾ ਲੈਣ ਕਿ ਜੇ ਵਾਕਿਆ ਇਹ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆ, ਜੋ ਕਹਿੰਦੇ ਨੇ ਕਿ ਅਸੀਂ ਇੱਥੇ ਰਲ ਮਿਲ ਕੇ ਰਹਿਣਾ ਚਾਹੁੰਦੇ ਆ, ਤਾਂ ਥੋੜਾ ਜਿਹਾ ਆਪਣੀ ਬਦ ਜ਼ੁਬਾਨੀ ਬਦ ਕਲਾਮੀ ਜਿਹੜੀ ਆ ਉਹ ਘੱਟ ਕਰਨ। ਆਪ ਵੀ ਜੀਣ, ਲੋਕਾਂ ਨੂੰ ਵੀ ਜੀਣ ਦੇਣ। ਤੇ ਮੈਨੂੰ ਨਹੀਂ ਲੱਗਦਾ ਕੋਈ ਖਤਰਾ ਹੋਵੇਗਾ। ਤੇ ਜੇ ਕਿਤੇ ਅਤੀਤ ਦੇ ਵਿੱਚ ਜੇ ਕੋਈ ਗਲਤੀ ਹੁੰਦੀ ਹੈ, ਜੇ ਕੋਈ ਮਾੜਾ ਕਿਤੇ ਬੋਲਿਆ ਵੀ ਹੋਵੇ, ਜੇ ਆਪਾਂ ਉਸ ਚੀਜ਼ ਨੂੰ ਨਿਬੇੜਨਾ ਹੋਵੇ ਤਾਂ ਉਹ ਵੀ ਨਿਬੜ ਜਾਂਦਾ ਹੁੰਦਾ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਤੇ ਗੱਲ ਕਰੀਏ ਚੰਡੀਗੜ੍ਹ ਦੀ। ਚੰਡੀਗੜ੍ਹ ਦੇ ਵਿੱਚ ਇਹ ਦੋਸ਼ ਲੱਗ ਰਹੇ ਨੇ ਕਿ ਲਾਸ਼ਾਂ ਦਾ ਜਿਹੜਾ ਪੋਸਟਮਾਰਟਮ ਹੈ, ਮਾਫ ਕਰਨਾ, ਉਹ ਵੇਲੇ ਸਿਰ ਨਹੀਂ ਕੀ ਕਰਦੇ। ਅੱਜ ਕੀ ਹੋ ਗਿਆ, ਤੁਸੀਂ ਤੇ ਲਾਸ਼ਾਂ ਦਾ ਪਾਸਪੋਰਟ ਹੀ ਬਣਾ ਦੇਣ ਲੱਗੇ ਸੀ। ਜੀ ਜੀ ਜੀ। ਦੇਖੋ ਗੱਲ ਇਹ ਆ ਕਿ ਬਈ ਪੋਸਟਮਾਰਟਮ ਜਿਹੜਾ ਹੁੰਦਾ ਹੈ ਨਾ ਪ੍ਰਵੀਨ ਜੀ, ਇਹਦੇ ਵਿੱਚ ਇੱਕ ਨਾ ਜਿੱਦਾਂ ਕਹਿ ਲਓ ਕਿ ਪੋਸਟਮਾਰਟਮ ਦਾ ਵੀ ਪ੍ਰੋਟੋਕਾਲ ਹੁੰਦਾ ਹੈ। ਜਿਵੇਂ ਹੁਣ ਕੋਈ ਵਾਰਸ ਲਾਸ਼ ਮਿਲ ਗਈ ਹੈ, ਜਿਹਦਾ ਕੋਈ ਵਾਰਸ ਨਹੀਂ ਮਿਲ ਰਿਹਾ, ਉਹਦੀ ਕਾਰਵਾਈ ਪੁਲਿਸ ਨੇ ਕਰਨੀ ਹੁੰਦੀ ਹੈ। ਜਿੱਦਾਂ ਫਰਜ਼ ਕਰੋ ਕਿ ਸਾਰਾ ਜੇ ਪ੍ਰੋਸੀਜਰ ਮੈਂ ਤੁਹਾਨੂੰ ਸਮਝਾਵਾਂ ਤਾਂ ਉਹ ਕਿਸੇ ਹਸਪਤਾਲ ਦੇ ਵਿੱਚ ਪਹੁੰਚਾਈ ਜਾਏਗੀ, ਜਿਹੜਾ ਸੰਬੰਧਿਤ ਹਸਪਤਾਲ ਹੈ। ਫਿਰ ਉਸ ਤੋਂ ਬਾਅਦ ਸਾਰੀ ਉਹ ਫੋਟੋਗ੍ਰਾਫੀ ਉਹਦੀ ਹੋਏਗੀ। ਫਿਰ ਉਹ ਤੁਸੀਂ ਦੇਖਿਆ ਹੋਣਾ ਕਈ ਵਾਰ ਅਖਬਾਰਾਂ ਤੇ ਇਸ਼ਤਿਹਾਰ ਲੱਗਾ ਹੁੰਦਾ ਹੈ ਪਛਾਣ ਵਾਸਤੇ। ਫਿਰ ਉਹ ਜਿਹੜੀ ਫਾਈਲ ਹੈ ਡੀਐਸਪੀ ਫਿਰ ਐਸਐਸਪੀ ਨੂੰ ਜਾਂਦੀ ਹੈ ਤੇ ਉਹ ਜਿਹੜੀ ਸਾਰੀ ਸੂਚਨਾ ਜਨਤਕ ਹੋ ਜਾਂਦੀ ਹੈ। ਉਸ ਤੋਂ ਬਾਅਦ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਹੋ ਕੇ ਪੋਸਟਮਾਰਟਮ ਹੋ ਜਾਂਦਾ। ਸਾਰਾ ਪ੍ਰੋਸੀਜਰ 72 ਘੰਟਿਆਂ 'ਚ ਪੂਰਾ ਕਰਨਾ ਹੁੰਦਾ ਹੈ। ਹੁਣ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਬੜੀ ਵਸੋਂ ਵਧੀ ਹੈ, ਤੁਹਾਨੂੰ ਪਤਾ ਪਾਸਿਓਂ ਆਸਿਓਂ ਲੋਕ ਆ ਕੇ ਰਹਿੰਦੇ ਨੇ ਉੱਥੇ ਨਾ, ਜਾਂ ਕੁਛ ਸੰਸਥਾਵਾਂ ਜਾਂ ਕੁਛ ਸਮਾਜ ਸੇਵੀ ਆ, ਇਹ ਵੀ ਬੜਾ ਵੱਡਾ ਪੁੰਨ ਜੇ ਮੈਂ ਤੁਹਾਨੂੰ ਦੱਸਾਂ। ਦੂਜੀ ਸੇਵਾ ਤੇ ਸਾਰੇ ਆਪਾਂ ਕਰ ਲੈਂਦੇ ਆ ਕਿਤੇ ਨਾ ਕਿਤੇ ਜ਼ਿੰਦਗੀ 'ਚ। ਤੇ ਕੁਛ ਲੋਕ ਲਾਵਾਰਸ ਲਾਸ਼ਾਂ ਦਾ ਸੰਸਕਾਰ ਕਰਦੇ ਨੇ। ਮਤਲਬ ਕਿ ਜਦੋਂ ਟਾਈਮ ਪੂਰਾ ਹੋ ਜਾਂਦਾ, 72 ਘੰਟੇ ਹੋ ਜਾਂਦੇ ਨੇ, ਤੇ ਉਸ ਤੋਂ ਬਾਅਦ ਫਿਰ ਉਹਦਾ ਸੰਸਕਾਰ ਕਰਨਾ ਨਾ, ਉਹਨੂੰ ਸੰਸਕਾਰ ਥਾਣੇ 'ਚ ਥੋੜੀ ਹੋਣਾ ਜਾਂ ਮੋਰਚਰੀ ਥੋੜੀ ਕਰੋਗੇ, ਉਹ ਇੱਕ ਰਸਮਾਂ ਦੇ ਨਾਲ ਹੋਣਾ ਹੈ। ਉਹਦੇ ਵਾਸਤੇ ਉਹ ਕੁਝ ਸੰਸਥਾਵਾਂ, ਕੁਝ ਇਸ ਤਰ੍ਹਾਂ ਸਮਾਜ ਸੇਵੀ ਹੁੰਦੇ ਆ ਜਿਹੜੇ ਅੱਗੇ ਆਉਂਦੇ ਨੇ, ਉਹ ਲਾਸ਼ ਨੂੰ ਲਿਜਾਂਦੇ ਨੇ। ਬੜਾ ਮਤਲਬ ਕਿ ਜਿੱਦਾਂ ਕੋਈ ਆਪਣਾ ਜੀ ਨੂੰ ਆਪਾਂ ਲਿਜਾਂਦੇ ਆ।
ਜੋ ਮਰਿਆਦਾ ਹੁੰਦੀ ਹੈ ਲਿਜਾਣ ਦੀ, ਤਾਂ ਇਸ ਤਰ੍ਹਾਂ ਸੰਸਕਾਰ ਕੀਤਾ ਜਾਂਦਾ। ਮੈਂ ਤੁਹਾਨੂੰ ਥੋੜਾ ਪ੍ਰੋਸੀਜਰ ਦੱਸਿਆ। ਤਾਂ ਉਹ ਕੀ ਰਿਹਾ ਕਿ ਉੱਥੋਂ ਦੇ ਜਿਹੜੇ ਸਮਾਜ ਸੇਵੀ ਉਹ ਕਹਿ ਰਹੇ ਨੇ ਕਿ ਇਹ ਜਿਹੜਾ ਪ੍ਰੋਸੀਜਰ ਸਮਾਂ ਹੈ ਇਹਦੇ ਤੋਂ ਕਈ ਹਫ਼ਤੇ ਵੱਧ ਲੱਗ ਰਹੇ ਆ। ਮਤਲਬ ਕਿ ਟੋਟਲ ਆਪਾਂ ਕਿੰਨਾ ਦੱਸਿਆ 72 ਘੰਟੇ, ਉਹ ਕਹਿੰਦੇ ਕਿ ਕਈ ਮਾਮਲਿਆਂ 'ਚ 28 ਦਿਨ ਲੱਗ ਰਹੇ ਨੇ ਵੱਧ। ਹਾਂਜੀ, ਲਾਸ਼ਾਂ ਮੋਰਚਰੀ 'ਚ ਪਈਆਂ ਨੇ। ਤਾਂ ਇਹ ਆ ਕਿ ਇਹ ਚੀਜ਼ ਜਿਹੜੀ ਹੈ ਠੀਕ ਕਰਨੀ ਚਾਹੀਦੀ ਹੈ। ਚੰਡੀਗੜ੍ਹ ਵਰਗੇ ਪ੍ਰਸ਼ਾਸਨ ਤੋਂ ਤੇ ਆਪਾਂ ਇਹੋ ਜਿਹੀ ਉਮੀਦ ਨਹੀਂ ਨਾ ਕਰ ਸਕਦੇ। ਇਹ ਹੋਣਾ ਚਾਹੀਦਾ ਕਿ ਬਈ 72 ਘੰਟੇ ਜਿਹੜੇ ਮਿੱਥੇ ਆ ਉਹਦੇ ਵਿੱਚ ਸਾਰਾ ਪ੍ਰੋਸੀਜਰ ਡਨ ਕਰੋ ਤੇ ਉਸ ਤੋਂ ਬਾਅਦ ਲਾਵਾਰਸ ਲਾਸ਼ ਦਾ ਸੰਸਕਾਰ ਕਰ ਦਿਓ ਜੇ ਕੋਈ ਸ਼ਨਾਖਤ ਨਹੀਂ ਹੁੰਦੀ। ਜੇ ਕੋਈ ਸ਼ਨਾਖਤ ਹੋ ਜਾਵੇ, ਮੰਨ ਲਓ ਉਹ ਜਿਹੜਾ ਦਿੱਤਾ ਵਾ ਇਸ਼ਤਿਹਾਰ ਅਖਬਾਰ ਦੇ ਵਿੱਚ, ਤਾਂ ਫਿਰ ਲਾਸ਼ ਵਾਰਸਾਂ ਨੂੰ ਮਿਲ ਜਾਂਦੀ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਨੋਟਬੰਦੀ ਦੀ। 24 ਨਵੰਬਰ ਨੂੰ ਹੁਣ ਨੋਟਬੰਦੀ ਦੇ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਜੀ। ਹਾਂਜੀ, ਦੇਖੋ ਇਹ ਨਾ ਬੜੀਆਂ ਮਹੱਤਵਪੂਰਨ ਕੁਝ ਪਟੀਸ਼ਨਾਂ ਪਈਆਂ ਸਨ। ਸਾਲਾਂ ਬੱਧੀ ਸਮਾਂ ਜਿਹੜਾ ਉਹ ਲੰਘ ਗਿਆ, ਕਿਉਂਕਿ ਨੋਟਬੰਦੀ ਤੇ ਚੰਦਰੀ ਹੁਣ 6 ਸਾਲ ਦੀ ਹੋ ਗਈ ਹੈ ਨਾ, 7ਵੇਂ 'ਚ ਪੈਰ ਧਰ ਲਿਆ ਉਹਨੇ। ਤਾਂ ਨੋਟਬੰਦੀ ਹੁਣ ਪਹਿਲਾਂ ਛੋਟੀ ਚੜੇਲ ਸੀ, ਹੁਣ ਤਾਂ ਜਿਵੇਂ ਜਿਵੇਂ ਜਵਾਨ ਹੋਏਗੀ ਤਾਂ ਜ਼ਿਆਦਾ ਵੱਡੀ ਚੜੇਲ ਨਜ਼ਰ ਆਉਂਦੀ ਹੈ, ਕਿਉਂਕਿ ਆਰਥਿਕਤਾ ਜਿਹੜੀ ਹੈ ਨਾ ਉਹ ਥੋੜੀ ਪੂਰੀ ਦੁਨੀਆ 'ਚ ਡਗਮਗਾਈ ਪਈ ਹੈ। ਇਨਫਲੇਸ਼ਨ ਤੁਸੀਂ ਦੇਖ ਹੀ ਰਹੇ ਹੋ, ਮਹਿੰਗਾਈ ਕਿਸ ਤਰ੍ਹਾਂ। ਤਾਂ ਨੋਟਬੰਦੀ ਯਾਦ ਆ ਜਾਂਦੀ, ਕਦੇ ਕਦੇ ਯਾਦ ਕਰ ਲਈਦਾ ਹੈ ਕਿ ਕਿੰਨੇ ਖੁਸ਼ ਸੀ ਕਿ ਜਦੋਂ ਮੋਦੀ ਜੀ ਦਾ ਭਾਸ਼ਣ ਆਇਆ, ਪਰ ਕਿੰਨੇ ਦੁਖੀ ਹੋਏ ਸੀ ਸਵੇਰੇ ਜਦੋਂ ਜਾ ਕੇ ਆਪਣੇ ਪੈਸੇ ਥੋੜੇ ਜਿਹੇ ਕਢਾਉਣ ਵਾਸਤੇ ਬੈਂਕ ਦੀ ਲਾਈਨ 'ਚ ਲੱਗਣਾ ਪਿਆ, ਤੇ ਦੁਪਹਿਰ ਦੀ ਰੋਟੀ ਵੀ ਕਿਹਾ ਕਿ ਇੱਥੇ ਮੰਗਾ ਲਈਏ ਹੁਣ, ਡਬਲ ਰੋਟੀਆਂ ਨਾਲ ਜਾਂ ਰੋਟੀਆਂ ਨਾਲ ਕੰਮ ਉੱਥੇ ਹੀ ਚੱਲਦਾ ਰਿਹਾ। ਖੈਰ, ਨੋਟਬੰਦੀ ਦਾ ਕੀ ਹੈ ਕਿ ਬਹੁਤ ਸਾਰੀਆਂ ਪਟੀਸ਼ਨਾਂ ਜਿਹੜੀਆਂ ਨੇ ਉਹ ਪਈਆਂ ਵੀ ਹੈ ਇਸ ਮਾਮਲੇ ਦੇ ਵਿੱਚ। ਤਾਂ ਹੁਣ ਸੁਣਵਾਈ ਹੋਏਗੀ 24 ਨਵੰਬਰ ਨੂੰ, ਤੇ ਇਹਦੇ 'ਚ ਕੋਈ ਲੰਬੀ ਚੌੜੀ ਫਿਰ ਆਪਣੇ ਕੋਲ ਗੱਲ ਕਰਨ ਵਾਸਤੇ ਤੇ ਹੈ ਨਹੀਂ। ਨੋਟਬੰਦੀ ਬਾਰੇ ਕਿਹੜਾ ਨਹੀਂ ਜਾਣਦਾ, ਜਿਹੜਾ ਵੀ ਇੰਡੀਆ ਦੇ ਵਿੱਚ ਰਿਹਾ ਨੋਟਬੰਦੀ ਦਾ ਉਹਨੇ ਦੰਸ਼ ਚੱਲਿਆ, ਡੰਗ ਚੱਲਿਆ ਵਾ। ਕਿਵੇਂ ਲੋਕ ਲੜਕੀਆਂ ਦਾ ਵਿਆਹ ਰੱਖ ਕੇ ਤੇ ਧਾਈ ਰੋਂਦੇ ਸਨ ਕਿ ਹੁਣ ਕੁੜੀ ਤੋਰੀਏ ਤੇ ਤੋਰੀਏ ਕਿੱਦਾਂ। ਕਰੋੜਾਪਤੀ ਬੰਦੇ ਸਨ ਜਿਹੜੇ, ਉਹ ਤੇ ਆਪਣੇ ਝੋਲਿਆਂ ਦੇ ਝੋਲੇ ਭਰ ਕੇ ਬਦਲ ਗਏ। ਤੇ ਗੱਲ ਇਹ ਆ ਕਿ ਉਹ ਮਸਲਾ ਇਹ ਸੀਗਾ ਕਿ ਨੋਟਬੰਦੀ ਦੀ ਸਲਾਹ ਕਿਸ ਕਮਬਖਤ ਨੇ ਦਿੱਤੀ ਹੈ, ਇਹ ਤੇ ਘੱਟੋ ਘੱਟ ਦੇਸ਼ ਨੂੰ ਪਤਾ ਤੇ ਲੱਗੇ ਨਾ ਜੀ। ਬਿਲਕੁਲ, ਇਹ ਕੁਝ ਇਸ ਤਰ੍ਹਾਂ ਦੀਆਂ ਪਟੀਸ਼ਨਾਂ ਨੇ, ਵੱਖ-ਵੱਖ ਪਟੀਸ਼ਨਾਂ ਨੇ। ਉਹ ਜਿੰਨੀਆਂ ਪਟੀਸ਼ਨਾਂ ਕਲੱਬ ਹੋ ਕੇ ਇੱਕ ਪਟੀਸ਼ਨ ਬਣ ਗਈ, ਤਾਂ ਹੁਣ ਇਹਦੀ ਸੁਣਵਾਈ ਹੋਏਗੀ, ਕਿਉਂਕਿ ਕੇਂਦਰ ਸਰਕਾਰ ਨੇ ਆਖਿਆ ਕਿ ਸਾਨੂੰ ਇਹਦੇ ਤੇ ਜਵਾਬ ਦੇਣ ਵਾਸਤੇ ਥੋੜਾ ਹਾਲੇ ਸਮਾਂ ਚਾਹੀਦਾ। ਤਾਂ ਸਮਾਂ ਦੇ ਦਿੱਤਾ ਗਿਆ, ਹੁਣ ਇਹ ਜਵਾਬ ਕੀ ਜਾ ਕੇ ਦਾਖਲ ਕਰਦੇ ਆ ਦੇਖਣਾ ਹੋਏਗਾ ਕਿ ਤੁਹਾਨੂੰ ਕਿਸ ਪੁੱਠੇ ਦਿਮਾਗ ਦੇ ਬੰਦੇ ਨੇ ਇਹ ਆਈਡੀਆ ਦਿੱਤਾ ਸੀਗਾ। ਪਰ ਆਈਡੀਆ, ਮੇਰਾ ਤਾਂ ਆਈਡੀਆ ਕਿ ਉਹ ਇਹਨਾਂ ਦਾ ਆਈਡੀਆ ਹੀ ਨਹੀਂ ਸੀਗਾ, ਆਰਬੀਆਈ ਦਾ ਕੋਈ ਆਈਡੀਆ ਨਹੀਂ ਸੀਗਾ ਜੀ। ਇਹ ਕੋਈ ਵੀ ਕਿਸੇ ਹੋਰ ਸਾਡੇ ਵਿੱਤੀ ਕਮੇਟੀ ਦਾ ਕੋਈ ਆਈਡੀਆ ਨਹੀਂ ਸੀਗਾ। ਕੋਈ ਰਿਕਾਰਡ ਦੇ ਵਿੱਚ ਐਸੀ ਗੱਲ ਤੇ ਆਈ ਨਹੀਂ ਹੈ। ਇਹ ਆਈਡੀਆ ਨਿਕਲਿਆ ਸਾਮਰਾਜੀ ਦੇਸ਼ਾਂ ਵੱਲੋਂ, ਸ਼ਕਤੀਆਂ ਵੱਲੋਂ, ਬਿੱਲੂ ਅੰਕਲ ਵੱਲੋਂ, ਤੇ ਉਹ ਸਾਰਾ ਕੁਝ ਪਹਿਲਾਂ ਤੈਅ ਕਰਦੇ ਗਏ। ਤੇ ਉਹਨਾਂ ਨੇ ਆ ਤੁਸੀਂ ਦੇਖ ਲਓ ਹੁਣ, ਆ ਫਲਾਣਾ ਕਾਰਡ ਹੈ ਜੀ, ਆ ਫਲਾਣਾ ਕਾਰਡ ਹੈ ਜੀ, ਇਹ ਪੇਟੀਐਮ ਹੈ ਜੀ, ਫਲਾਣਾ ਚੱਲੀ ਜਾਂਦਾ ਹੈ ਨਾ ਸਾਰਾ ਕੁਝ, ਦੇ ਦਨਾ ਦਨ ਦੇ ਦਨਾ ਦਨ। ਤਾਂ ਉਹਦੇ ਚੋਂ ਕੀ ਖੱਟਿਆ, ਕਹਿੰਦੇ ਜੀ ਨਗਦੀ ਦਾ ਚਲਣ ਬਹੁਤ ਹੈ। ਇਹਨਾਂ ਮੂਰਖਾਂ ਨੂੰ ਦੱਸੇ ਕਿ ਉਦੋਂ 17 ਲੱਖ ਕਰੋੜ ਸੀ, ਅੱਜ 30 ਲੱਖ ਕਰੋੜ ਨਗਦੀ ਹੈ ਬਾਜ਼ਾਰ 'ਚ। ਜੀ ਜੀ, 13 ਲੱਖ ਕਰੋੜ, 72% ਬਣ ਗਈ ਹਜ਼ੂਰ, 72%। ਕਾਲਾ ਧਨ ਕਹਿੰਦੇ ਵਾਪਸ ਆਏਗਾ ਜੀ, 99% ਵਾਪਸ ਆ ਗਿਆ ਜਿਹੜਾ 1 ਨੰਬਰ ਦਾ ਪੈਸਾ ਸੀ। ਮਤਲਬ ਕਿ ਜੋ ਆਇਆ, ਜੋ ਰਿਹਾ ਬਾਹਰ, ਕੋਈ 10-15 ਹਜ਼ਾਰ 20 ਹਜ਼ਾਰ ਕਰੋੜ, ਉਹਦੀ ਥਾਂ ਤੇ ਅਸੀਂ ਕਈ ਹਜ਼ਾਰ ਕਰੋੜ ਵੱਧ ਛਪਾਈ ਤੇ ਢੁਆਈ ਤੇ ਲੋਕਾਂ ਦੀ ਖਪਾਈ ਤੇ ਖਰਚ ਕਰ ਦਿੱਤੇ। ਉਹ ਸਾਰੀਆਂ ਗੱਲਾਂ ਦੇ ਜਵਾਬ ਹੁਣ ਕਿਸ ਤਰ੍ਹਾਂ ਦਿੱਤੇ ਜਾਂਦੇ ਆ ਦੇਖਦੇ ਆ। ਪਰ ਚੰਗਾ, ਇਹ ਅੱਛਾ ਲੱਗਿਆ ਕਿ ਘੱਟੋ ਘੱਟ ਸਾਲਾਂ ਬਾਅਦ ਆ ਜਿਹੜੀਆਂ ਫਾਈਲਾਂ, ਇਹਨਾਂ ਨੂੰ ਰੂੜੀ ਕਹਿ ਲਓ ਇੱਕ ਵਾਰੀ, ਕਿ 12 ਵਰ੍ਹੇ ਤੋਂ ਘੱਟ ਸਮਾਂ ਹਾਲੇ, ਪਰ ਇਹਨਾਂ ਦੀ ਸੁਣੀ ਗਈ ਆ, ਹੁਣ ਸੁਣਵਾਈ ਚੱਲ ਰਹੀ ਆ। ਹਾਂਜੀ ਹਾਂਜੀ, ਬਿਲਕੁਲ ਮਿੰਟੂ ਜੀ। 16,000 ਕਰੋੜ ਤੋਂ ਵੱਧ ਦੀ ਰਕਮ ਜਿਹੜੀ ਤੁਸੀਂ ਦੱਸਦੇ ਆ ਵੀ ਖਰਚ ਹੋਈ ਆ, ਉਹਦਾ ਜਿਹੜਾ ਖਰਚਾ ਅੰਦਾਜ਼ਾ 16,000 ਕਰੋੜ ਤੋਂ ਵੱਧ ਆ, ਜਿਹੜਾ ਛਪਾਈ ਢੁਆਈ ਤੇ ਉਹਨੂੰ ਬੈਂਕਾਂ ਤੱਕ ਪਹੁੰਚਾਉਣ ਦਾ ਜਾਂ ਹੋਰ ਜਿਹੜਾ ਪ੍ਰੋਸੀਜਰ ਆ। ਇੱਕ ਬੀਬੀ ਬੜੀ ਯਾਦ ਆਉਂਦੀ ਹੈ ਮਿੰਟੂ ਜੀ, ਜਿਹੜੀ ਜਦੋਂ ਤੁਸੀਂ ਟੋਟਲ ਲਾਓਗੇ ਜਿੰਨਾ ਲਾਸ ਹੋਇਆ। ਹਾਂਜੀ ਹਾਂਜੀ ਜੀ, ਇੱਕ ਬੀਬੀ ਬੜੀ ਯਾਦ ਆਉਂਦੀ ਹੈ ਮਿੰਟੂ ਜੀ, ਉਹ ਵੀ ਮੀਡੀਆ ਦੀ ਲਾਈਨ ਚੋਂ ਹੀ ਹੈ, ਮੀਡੀਆ ਦੀ ਦੁਨੀਆ ਚੋਂ ਹੀ ਹੈ, ਬੜਾ ਵੱਡਾ ਚਿਹਰਾ ਮੰਨਿਆ ਜਾਂਦਾ। ਉਹ ਜਿਹੜੀ ਕਹਿੰਦੀ ਸੀ ਸਿਗਨਲ ਟਰਾਂਸਮਿਟ ਹੋਊਗਾ ਉੱਪਰੋਂ ਉਪਗ੍ਰਹਿ 'ਚ ਚਿਪ ਲੱਗੀ ਹੈ 2000 ਨੋਟ ਦੇ ਵਿੱਚ,
ਔਰ ਹੁਣ ਵੀ ਹਾਂਜੀ ਉਹਦੇ ਹਾਂਜੀ ਮੀਮ ਬਣਦੇ ਆ ਸੋਸ਼ਲ ਮੀਡੀਆ ਤੇ ਕਾਫੀ। ਹਾਂਜੀ ਹਾਂਜੀ, ਨਹੀਂ ਉਹਨੂੰ ਵੀ ਅਦਾਲਤ 'ਚ ਸੱਦ ਲੈਣਾ ਚਾਹੀਦਾ ਮੇਰੇ ਖਿਆਲ ਦੇ ਨਾਲ, ਕਿ ਹਾਂ, ਬੀਬੀ ਜੀ ਤੁਸੀਂ ਵੀ ਦੱਸ ਦਿਓ ਕਿ ਚਿੱਪ ਕਿਹੜੇ ਵਿਗਿਆਨੀ ਨੇ ਪਾਈ ਸੀ ਉਸ ਟਾਈਮ। ਹਾਂਜੀ ਹਾਂਜੀ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਵੈਸੇ ਇਹਨਾਂ ਦੇ ਦਿਮਾਗ ਦੀ ਵੀ ਚਿੱਪ ਅੱਜ ਕੱਲ ਖਰਾਬ ਹੋਈ ਪਈ ਹੈ। ਖੈਰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ 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 ਮਿੰਟੂ ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ। ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬ ਤੋਂ ਆਪਾਂ ਅਕਸਰ ਹੀ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਹਾਂ, ਪਰ ਪੰਜਾਬ ਦੇ ਵਿੱਚ ਬਹੁਤ ਕੁਝ ਅਜਿਹਾ ਵੀ ਵਾਪਰਦਾ ਜਿਹੜਾ ਬਹੁਤ ਸ਼ਾਨਾ ਮੱਤਾ ਤੇ ਬਹੁਤ ਉਹਦੇ ਤੇ ਮਾਣ ਕੀਤਾ ਜਾ ਸਕਦਾ ਹੈ। ਮੈਂ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੰਦਾ ਕਿ ਤੁਹਾਨੂੰ ਜਿਹੜੀਆਂ ਦੂਜੀਆਂ ਧਾਰਾਵਾਂ ਨੇ ਉਹਨਾਂ ਦਾ ਥੋੜ੍ਹਾ ਜਿਹਾ ਅਧਿਐਨ ਕਰਨਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਵਿਚਾਰ ਕੇ ਆਪਣੀ ਆਈਡੀਓਲੋਜੀ ਤੋਂ ਚੇਂਜ ਕਰੀਏ, ਆਪਣੇ ਰਿਲੀਜ਼ਨ ਨੂੰ ਚੇਂਜ ਕਰੀਏ। ਇਸੇ ਤਰ੍ਹਾਂ ਅਲੱਗ-ਅਲੱਗ ਵਿਚਾਰਧਾਰਾ ਦੀ ਆਪਣੀ ਇੱਕ ਖੂਬਸੂਰਤੀ ਹੁੰਦੀ ਹੈ। ਲੋਕ ਉਹਨੂੰ ਕਿਉਂ ਅਡੋਪਟ ਕਰਦੇ ਨੇ, ਕਿਉਂ ਉੱਧਰ ਜਾਂਦੇ ਨੇ, ਉਹਦੇ 'ਚ ਕੁਛ ਨਾ ਕੁਛ ਤੇ ਚੰਗਾ ਹੋਏਗਾ ਹੀ ਨਾ। ਦੂਜੀ ਗੱਲ ਇਹ ਹੈ ਕਿ ਜਿਹੜੇ ਮਾਡਲ ਸੋਸ਼ਲਿਜ਼ਮ ਹੈ, ਕੈਪੀਟਲਿਜ਼ਮ ਹੈ, ਕਮਿਊਨਿਜ਼ਮ ਦੇ ਅਲੱਗ-ਅਲੱਗ ਮਾਡਲ ਨੇ। ਕੈਪੀਟਲਿਜ਼ਮ, ਇਹਨਾਂ ਮਾਡਲਾਂ ਨੂੰ ਲਾਗੂ ਕਰਨ ਵਾਲੀਆਂ ਸਰਕਾਰਾਂ ਦੇ ਮਨਸ਼ੇ ਕੀ ਨੇ, ਉਹ ਅਲੱਗ ਇੱਕ ਬਹਿਸਾਂ ਨੇ। ਸੋ ਇਹਨਾਂ ਦੇ ਵੀ ਜਿਹੜੇ ਇਹਨਾਂ ਦੇ ਵਿੱਚ ਵੀ ਬਹੁਤ ਖੂਬਸੂਰਤ ਗੱਲਾਂ ਨੇ, ਇਹਨਾਂ ਦੀ ਆਪਣੀ-ਆਪਣੀ ਖੂਬਸੂਰਤੀ, ਆਪੋ ਆਪਣਾ ਕੁਝ ਚੰਗੇ ਪੱਖ ਨੇ, ਕੁਝ ਮਾੜੇ ਨੇ। ਆਪਾਂ ਆਮ ਤੌਰ ਤੇ ਕੀ ਦੇਖਦੇ ਹਾਂ ਅੱਜ-ਕੱਲ੍ਹ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਖੱਬੇ ਪੱਖੀ ਧਿਰਾਂ, ਜਿਨ੍ਹਾਂ ਨੂੰ ਅਸੀਂ ਕਾਮਰੇਡ ਵੀ ਕਹਿ ਦਿੰਦੇ ਹਾਂ, ਤੇ ਬਨਾਮ ਸਿੱਖ ਭਾਈਚਾਰਾ, ਇਹਨਾਂ ਨੂੰ ਇੱਕ ਦੂਜੇ ਦੇ ਵਿਰੋਧੀ ਗਰਦਾਨਿਆ ਜਾਂਦਾ। ਇਹ ਆਪ ਵੀ ਆਈਡੀਜ਼ ਤੋਂ ਕਹਿ ਲੈਂਦੇ ਆਪਾਂ, ਫੇਸਬੁੱਕ ਆਈਡੀ ਜਾਂ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਤੋਂ ਇੱਕ ਦੂਜੇ ਦੀ ਕਿਰਦਾਰਕੁਸ਼ੀ ਕਰਦੇ ਰਹਿੰਦੇ ਆ। ਮਤਲਬ ਟਕਰਾਅ ਦੀ ਭਾਵਨਾ ਤਾਂ ਹੈ ਕਾਮਰੇਡਾਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ। ਆਪਾਂ ਦੇਖਿਆ ਪੰਜਾਬ ਦੇ ਵਿੱਚ ਟਕਰਾਅ ਦੀ ਭਾਵਨਾ ਹੈ ਔਰ ਰਹੀ ਆ। ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ, ਉਦੋਂ ਵੀ ਪੰਥਕ ਤੇ ਖੱਬੇ ਪੱਖੀਆਂ ਜਿਹੜੀਆਂ ਜਥੇਬੰਦੀਆਂ ਸੀ, ਧਿਰਾਂ ਸੀ, ਉਹਨਾਂ ਦਰਮਿਆਨ ਟਕਰਾਅ ਚੱਲਦਾ ਰਿਹਾ ਤੇ ਇਲਜ਼ਾਮ ਤਰਾਸ਼ੀ ਦਾ ਮਾਹੌਲ ਬਣਿਆ ਰਿਹਾ ਤੇ ਇਹ ਮਾਹੌਲ ਗਰਮ ਵੀ ਹੋਇਆ। ਆਪਾਂ ਦੇਖਿਆ ਖਾੜਕੂਵਾਦ ਵੇਲੇ ਕਈ ਤਰ੍ਹਾਂ ਦੀਆਂ ਮੁਖਬਰੀਆਂ ਹੁੰਦੀਆਂ ਰਹੀਆਂ, ਕਈ ਕਾਮਰੇਡਾਂ ਦੇ ਕਤਲ ਵੀ ਹੋਏ। ਸੋ ਉਹ ਸਾਰਾ ਕੁਛ ਟਕਰਾਅ ਤਾਂ ਚੱਲਦਾ ਰਿਹਾ। ਖੱਬੇ ਪੱਖੀ ਧਿਰਾਂ ਦਾ ਵੱਡਾ ਹਿੱਸਾ ਇੱਕ ਹੱਦ ਤੱਕ ਅਕਾਲੀ ਮੋਰਚੇ ਤੇ ਖਾਸ ਤੌਰ ਤੇ ਜਿਹੜੀ ਖਾੜਕੂ ਲਹਿਰ ਸੀ ਜਾਂ ਕਾਲਾ ਦੌਰ ਸੀ, ਇਹਦੀ ਵੱਖਵਾਦੀ ਰੂਪ ਦੇ ਵਿੱਚ ਨਿਸ਼ਾਨਦੇਹੀ ਕਰਦਾ ਆ ਤੇ ਉਹਨਾਂ ਨੇ ਇਹ ਦੋਸ਼ ਦਾ ਸਾਹਮਣਾ ਵੀ ਕਰਨਾ ਵੀ ਇਹ ਸਟੇਟ ਪੱਖੀ ਆ, ਕਰਨਾ ਪਿਆ ਉਹਨਾਂ ਨੂੰ। ਪੰਥਕ ਧਿਰਾਂ ਖੱਬੇ ਪੱਖੀਆਂ ਨੂੰ ਪੰਥ ਤੇ ਪੰਜਾਬ ਵਿਰੋਧੀ ਕਰਾਰ ਦਿੰਦੀਆਂ ਰਹੀਆਂ ਤੇ ਭਾਰਤੀ ਹਕੂਮਤ ਦੀਆਂ ਸਹਿਯੋਗੀ ਹੋਣ ਦਾ ਇਲਜ਼ਾਮ ਲਾਉਂਦੀਆਂ ਰਹੀਆਂ। ਸੋ ਇਹ ਟਕਰਾਅ ਦੇ ਮੁੱਢ ਜਦੋਂ ਬੱਝੇ ਰਹੇ, ਇਹ ਹੋਰ ਸਮੇਂ ਦੇ ਨਾਲ-ਨਾਲ ਹੋਰ ਗੂੜਾ ਹੁੰਦਾ ਗਿਆ। ਇਸੇ ਵਿਵਾਦ ਦੇ ਦੌਰਾਨ ਮਨੁੱਖੀ ਅਧਿਕਾਰਾਂ ਨੂੰ ਵੀ ਵਿਚਾਰਧਾਰਕ ਨਜ਼ਰੀਏ ਤੋਂ ਦੇਖਿਆ ਜਾਂਦਾ ਰਿਹਾ। ਖੱਬੇ ਪੱਖੀਆਂ ਦੇ ਕਤਲਾਂ ਜਾਂ ਉਹਨਾਂ ਦੇ ਉੱਤੇ ਹੋਣ ਵਾਲੀ ਸਖਤੀ ਦੇ ਮੁੱਦੇ ਨੂੰ ਪੰਥਕ ਧਿਰਾਂ ਨੇ ਵਸਾਰ ਦੇਣਾ ਤੇ ਪੰਥਕ ਧਿਰਾਂ ਖਿਲਾਫ ਹੋਣ ਵਾਲੇ ਸਰਕਾਰੀ ਦਮਨ ਦੇ ਖਿਲਾਫ ਖੱਬੇ ਪੱਖੀ ਧਿਰਾਂ ਵੀ ਆਵਾਜ਼ ਉਠਾਉਣ ਤੋਂ ਗੁਰੇਜ਼ ਕਰਦੀਆਂ ਰਹੀਆਂ। ਮੈਂ ਇਸ ਗੱਲ ਦੀ ਸ਼ੁਰੂਆਤ ਕਿਉਂ ਕੀਤੀ ਸੀ? ਕਿਉਂਕਿ ਅੱਜ ਇਹ ਸਾਰੀਆਂ ਜਿਹੜੀਆਂ ਖਬਰਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ, ਖਬਰਾਂ ਪੰਜਾਬ ਦੀ ਧਰਤੀ ਤੋਂ ਖਾਸ ਕਰਕੇ, ਜਿਹੜੀਆਂ ਮੈਂ ਤੁਹਾਨੂੰ ਦੱਸਣ ਜਾ ਰਿਹਾ ਵਾਂ। ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਹੋਇਆ। ਕਿਸਾਨੀ ਅੰਦੋਲਨ ਦੇ ਦੌਰਾਨ ਕੇਸਰੀ ਨਿਸ਼ਾਨ ਸਾਹਿਬ, ਲਾਲ ਤੇ ਹੋਰ ਵੱਖ-ਵੱਖ ਰੰਗਾਂ ਦੇ ਕਿਸਾਨੀ ਝੰਡੇ ਸਾਂਝੇ ਵਿਰਸੇ ਦੇ ਰੂਪ ਦੇ ਵਿੱਚ ਲਹਿਰਾਉਂਦੇ ਨਜ਼ਰ ਆਏ। ਆਪਾਂ ਦੇਖਿਆ ਵਿਵਾਦ ਵੀ ਹੁੰਦੇ ਰਹੇ। ਬਲਬੀਰ ਸਿੰਘ ਰਾਜੋਵਾਲ ਦੇ ਨਾਲ ਵਿਵਾਦ ਜੁੜਦਾ ਰਿਹਾ ਨਿਸ਼ਾਨ ਸਾਹਿਬ ਦੇ ਬਿਆਨ ਨੂੰ ਲੈ ਕੇ ਜਾਂ ਹੋਰ ਕਈ। ਪਰ ਇੱਕ ਸਮੂਹਿਕ ਜਿਹੜੀ ਐਕਸੈਪਟੈਂਸੀ ਹੁੰਦੀ ਹੈ ਨਾ, ਇੱਕ ਸਮੂਹਿਕ ਸਵੀਕਾਰ, ਉਹ ਸਾਰਿਆਂ ਨੂੰ ਸੀਗਾ। ਟਰੈਕਟਰਾਂ ਦੇ ਉੱਤੇ ਤੁਸੀਂ ਦੇਖੋ, ਟਰਾਲੀਆਂ ਦੇ ਉੱਤੇ ਨਿਸ਼ਾਨ ਸਾਹਿਬ ਜਿਹੜੇ ਲੱਗੇ ਹੋਏ ਆ ਜਾਂ ਕੇਸਰੀ ਨਿਸ਼ਾਨ ਝੰਡੇ ਝੂਲ ਰਹੇ ਆ। ਇਸ ਦੂਜੇ ਪਾਸੇ ਹਰਾ ਵੀ ਹੈ, ਕਿਸਾਨੀ ਮਜ਼ਦੂਰ ਏਕਤਾ ਵਾਲਾ, ਲਾਲ ਵੀ ਹੈ। ਸੋ ਉਹ ਸਾਰਾ ਇੱਕ ਬਹੁਤ ਚੰਗੀ ਭਾਵਨਾ ਉਹਦੇ 'ਚ ਪੈਦਾ ਹੋਈ। ਹੁਣ ਕੀ ਹੋਇਆ ਹੈ, ਹੁਣ ਨਵੰਬਰ 1984 ਦਾ ਜਿਹੜਾ ਸਿੱਖ ਕਤਲੇਆਮ ਹੈ, ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਪੰਜਾਬ ਸਟੂਡੈਂਟਸ ਯੂਨੀਅਨ ਨੇ ਪੰਜਾਬ ਅੰਦਰ ਰੋਸ ਮੁਜ਼ਾਹਰੇ ਕੀਤੇ ਆ ਤੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਤਾਲੁਕਾਤ ਖੱਬੇ ਪੱਖੀ ਧਿਰਾਂ ਦੇ ਨਾਲ ਹੈ। ਇਸੇ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਕੱਠ ਕਰਕੇ ਮੰਗ ਕੀਤੀ ਹੈ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ। ਮਾਰਚ ਕੀਤੇ ਨੇ। ਭਾਰਤੀ ਕਮਿਊਨਿਸਟ ਪਾਰਟੀ ਨੇ ਵੀ ਸ਼ਾਇਦ ਪਹਿਲੀ ਵਾਰ ਗੁਰੂ ਨਾਨਕ ਜੀ ਦੇ ਗੁਰਪੁਰਬ ਮੌਕੇ ਉਹਨਾਂ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਦੇ ਲਈ ਪੰਦਰਵਾੜਾ ਮਨਾਉਣ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਸਾਹਿਤਕ ਕਿਤਾਬਾਂ, ਪੈਂਫਲੇਟਾਂ ਨੂੰ ਆਧਾਰ ਬਣਾ ਕੇ 3 ਸਿੱਖ ਨੌਜਵਾਨਾਂ ਨੂੰ ਨਵਾਂ ਸ਼ਹਿਰ ਦੀ ਇੱਕ ਅਦਾਲਤ ਵੱਲੋਂ ਦਿੱਤੀ ਸਜ਼ਾ ਦੇ ਮੁੱਦੇ ਤੇ ਸੀਪੀਆਈ ਐਮਐਲ ਦੇ ਲਿਬਰੇਸ਼ਨ ਦੀ ਪਹਿਲ ਕਦਮੀ ਉੱਤੇ ਸੈਮੀਨਾਰ ਵੀ ਕੀਤੇ ਗਏ, ਪਰ ਇਹ ਮਾਮਲਾ ਜ਼ਿਆਦਾ ਅੱਗੇ ਨਹੀਂ ਵੱਧ ਸਕਿਆ। ਪੰਜਾਬ ਅੰਦਰ ਇਹ ਵਿਚਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਲਦਾ ਰਿਹਾ ਕਿ ਸਿੱਖ ਅਤੇ ਖੱਬੇ ਪੱਖੀ ਫਿਲਾਸਫੀ ਮੁਤਾਬਕ ਸਮਾਜ ਸਿਰਜਣ ਦੇ ਮਾਮਲੇ ਦੇ ਵਿੱਚ ਬਹੁਤ ਕੁਝ ਸਾਂਝਾ ਹੈ। ਮਨੁੱਖੀ ਆਜ਼ਾਦੀ ਤੇ ਦੋਨੇ ਸਾਂਝੇ ਨੇ। ਮੈਂ ਅਕਸਰ ਇਹ ਗੱਲ ਕਰਦਾ ਹੁੰਦਾ, ਸਮਾਜਿਕ ਬਰਾਬਰੀ ਦੀ ਦੋਵੇਂ ਗੱਲ ਕਰਦੇ ਨੇ।
ਦੋਨਾਂ ਦੇ ਵਿੱਚ ਲੁੱਟ ਖਸੁੱਟ ਮਜ਼ਲੂਮਾਂ ਨਾਲ ਖੜਨ ਦੀ ਪ੍ਰੇਰਨਾ ਹੈ। ਦੋਨਾਂ ਆਈਡੀਓਲੋਜੀਜ਼ ਨੂੰ ਜੇ ਤੁਸੀਂ ਰੱਖ ਕੇ ਵੇਖੋਗੇ, ਸਿੱਖੀ ਦੇ ਵਿੱਚ ਤਾਂ ਸਿੱਖੀ ਦਾ ਹਿਰਦਾ ਕਿੰਨਾ ਵਿਸ਼ਾਲ ਹੈ ਕਿ ਸਾਰਿਆਂ ਨੂੰ ਬਰਾਬਰਤਾ, ਕਿੱਡੀ ਸੋਹਣੀ ਗੱਲ ਆ। ਸਮਾਜਿਕ ਬਰਾਬਰਤਾ ਕਿੱਡੀ ਸ਼ਾਨਦਾਰ ਗੱਲ ਆ। ਔਰ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਇਹ ਗੱਲ ਕਰਨਾ ਤਾਂ ਬਹੁਤ ਵੱਡੀ ਗੱਲ ਸੋਚਣਾ ਵੀ ਇੱਕ ਗੁਨਾਹ ਦੇ ਵਾਂਗ ਸੀ। ਮਨੁੱਖੀ ਆਜ਼ਾਦੀ ਦੀ ਗੱਲ ਹੈ, ਲੁੱਟ ਖਸੁੱਟ ਕਿਰਤ ਦੀ ਲੁੱਟ ਦੀ ਵਿਰੁੱਧ ਦੀ ਗੱਲ ਹੈ, ਮਜ਼ਲੂਮ ਦੇ ਨਾਲ ਖੜਨ ਦੀ ਗੱਲ ਹੈ। ਆਪਾਂ ਦੇਖਿਆ ਆਮ ਹੀ ਆਪਾਂ ਪੜ੍ਹਦੇ ਹਾਂ ਕਿ ਬਈ ਵੰਡ ਛਕੋ, ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਨਾਰਾ ਦਿੱਤਾ ਜਾਂਦਾ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮਜ਼ਲੂਮਾਂ ਦੇ ਨਾਲ ਖੜੋ। 9ਵੇਂ ਪਾਤਸ਼ਾਹ ਜੀ ਨੇ ਕਿਹਾ, ਮੇਰਾ ਸਿਰ ਨਹੀਂ ਕੱਜਿਆ ਹੋਇਆ ਇਸ ਕਰਕੇ ਮੈਂ ਉਹ ਤੁਕਾਂ ਗੁਰਬਾਣੀ ਦੀਆਂ ਤੁਕਾਂ ਨਹੀਂ ਬੋਲਣਾ ਚਾਹੁੰਦਾ, ਪਰ ਮੇਰੇ ਯਾਦ ਆ, ਮੈਨੂੰ ਵਿਸਰੀਆਂ ਨਹੀਂ। ਇਸੇ ਤਰ੍ਹਾਂ 9ਵੇਂ ਪਾਤਸ਼ਾਹ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਤੇ ਵਿਚਾਰਧਾਰਕ ਹੱਦਾਂ ਤੋਂ ਪਾਰ ਜਾ ਕੇ ਵੀ ਮਨੁੱਖੀ ਅਧਿਕਾਰਾਂ ਦੀ ਵਿਸ਼ਾਲਤਾ ਜਿਹੜੀ ਹੈ ਉਹਦੀ ਪਰਿਭਾਸ਼ਾ ਲਿਖਣ ਦੀ ਤਸਦੀਕ ਕਰਦੀ। ਹੁਣ ਮੁਲਕ ਦੇ ਵਿੱਚ ਜਿਹੜਾ ਮੌਜੂਦਾ ਬਹੁ ਗਿਣਤੀਵਾਦ ਹੈ, ਘੱਟ ਗਿਣਤੀਆਂ, ਦਲਿਤ ਭਾਈਚਾਰੇ ਦੇ ਲੋਕ ਨੇ, ਖੱਬੇ ਪੱਖੀਆਂ ਧਿਰਾਂ ਦੇ ਲਈ ਵੱਡੀਆਂ ਚੁਣੌਤੀਆਂ ਖੜੀਆਂ ਕਰ ਰਿਹਾ। ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਬੋਲੀਆਂ, ਸੱਭਿਆਚਾਰ, ਧਰਮ, ਉਹਨਾਂ ਦੀਆਂ ਪਛਾਣਾਂ ਲਗਾਤਾਰ ਦਬਾਅ ਮਹਿਸੂਸ ਕਰ ਰਹੀਆਂ। ਮੰਨਿਆ ਜਾ ਰਿਹਾ ਕਿ ਲੋਕ ਸਰੋਕਾਰਾਂ ਨੂੰ ਅੱਗੇ ਵਧਾਉਣ ਦੇ ਲਈ, ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਲਈ, ਸਮਾਜਿਕ ਬਰਾਬਰੀ ਦੇ ਲਈ, ਲੁੱਟ ਖਸੁੱਟ ਦੇ ਖਿਲਾਫ ਜੂਝਣ ਦੇ ਲਈ ਹੁਣ ਵੱਖੋ ਵੱਖਰੇ ਤੌਰ ਤੇ ਮੋਰਚੇ ਲਾਉਣ ਦੀ ਬਜਾਏ ਇਕਜੁੱਟ ਪਹਿਲ ਕਦਮੀ ਜ਼ਿਆਦਾ ਸਾਰਥਕ ਹੋ ਸਕਦੀ ਹੈ। ਮੈਨੂੰ ਇੰਨਾ ਕੋਈ ਜ਼ਿਆਦਾ ਗਿਆਨ ਤਾਂ ਹੈ ਨਹੀਂਗਾ, ਪਰ ਮੈਂ ਇੱਕ ਇਹਦੀ ਮਿਸਾਲ ਦੇ ਸਕਦਾ ਤੁਹਾਨੂੰ, ਬਹੁਤ ਆਲਾ ਦਰਜੇ ਦੀ ਮਿਸਾਲ ਆ। ਭਾਈ ਜਸਵੰਤ ਸਿੰਘ ਖਾਲੜਾ ਜੀ, ਤੁਸੀਂ ਉਹਨਾਂ ਦੇ ਬਾਰੇ ਜਦੋਂ ਪੜ੍ਹੋਗੇ ਨਾ, ਉਹਨਾਂ ਦੀ ਇੱਕ ਕਿਤਾਬ ਵੀ ਲਿਖੀ ਹੈ ਜਮੇਰ ਸਿੰਘ ਜੀ ਨੇ। ਉਹ ਪਹਿਲਾਂ ਖੱਬੇ ਪੱਖੀ ਧਿਰਾਂ ਦੇ ਨਾਲ ਹੀ ਜੁੜੇ ਹੋਏ ਸੀਗੇ, ਉਹਨਾਂ ਦੇ ਨਾਲ ਸੰਘਰਸ਼ ਕਰ ਰਹੇ ਸੀ ਲਗਾਤਾਰ। ਉਹਨਾਂ ਦੇ ਜਿਹੜੇ ਵੱਡ ਵਡੇਰੇ ਹੈ ਜਾਂ ਉਹਨਾਂ ਦੇ ਜਿਹੜੇ ਦਾਦੇ ਪੜਦਾਦੇ ਹੈ, ਉਹ ਜਦੋਂ ਸਿੱਖੀ ਸੰਘਰਸ਼ ਚੱਲ ਰਿਹਾ ਸੀ ਉਦੋਂ ਵੀ ਉਹ ਜੁਝਾਰੂ ਦੇ ਤੌਰ ਤੇ ਜੂਝ ਰਹੇ ਸੀ ਉਸ ਸੰਘਰਸ਼ ਦੇ ਵਿੱਚ। ਤਾਂ ਉਹ ਪਹਿਲਾਂ ਉਹਨਾਂ ਦਾ ਤਾਲੁਕਾ ਸੀਗਾ ਸ਼ਾਇਦ ਨੌਜਵਾਨ ਭਾਰਤ ਸਭਾ ਦੇ ਵਿੱਚ ਸੀਗੇ, ਜੇ ਮੈਂ ਗਲਤ ਨਾ ਹੋਵਾਂ। ਤਾਂ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਨੂੰ ਵਿਚਾਰਧਾਰਾ ਦੇ ਤੌਰ ਤੇ ਉਹਨਾਂ ਨੂੰ ਮੋੜਾ ਪਿਆ, ਜਦੋਂ ਨਿਰੰਕਾਰੀ ਕਾਂਡ ਵਾਪਰਿਆ, ਦਰਬਾਰ ਸਾਹਿਬ ਤੇ ਹਮਲਾ ਹੋਇਆ, ਜਾਲੀ ਪੁਲਿਸ ਮੁਕਾਬਲੇ ਹੋਏ, ਝੂਠੇ ਪੁਲਿਸ ਮੁਕਾਬਲੇ ਹੋਏ, ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਬਦਲੀ। ਉਹਨਾਂ ਨੇ ਇਹਨਾਂ ਚੀਜ਼ਾਂ ਨੇ ਉਹਨਾਂ ਨੂੰ ਬਹੁਤ ਹੱਦ ਤੱਕ ਝੰਜੋੜ ਦਿੱਤਾ। ਅਧਿਆਤਮਿਕ ਤੌਰ ਤੇ ਉਹ ਗੁਰੂ ਸਾਹਿਬ ਦੇ ਨਾਲ, ਬਾਣੀ ਦੇ ਨਾਲ ਜੁੜਾਅ ਮਹਿਸੂਸ ਕਰਨ ਲੱਗੇ। ਤੇ ਫਿਰ ਉਹਨਾਂ ਨੇ ਇੱਕ ਨਿਸ਼ਚਾ ਕਰਕੇ, ਇੱਕ ਦ੍ਰਿੜ ਨਿਸ਼ਚਾ ਕਰਕੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕੀਤੀ ਤੇ ਲਾਪਤਾ ਲੋਕਾਂ ਨੂੰ ਲੱਭਦੇ ਇੱਕ ਦਿਨ ਆਪ ਹੀ ਲਾਪਤਾ ਉਹਨਾਂ ਨੂੰ ਕਰ ਦਿੱਤਾ ਗਿਆ। ਲਾਪਤਾ ਹੋ ਗਏ ਨਹੀਂ, ਕਰ ਦਿੱਤਾ ਗਿਆ। ਸੋ ਉਹ ਕਿੱਡੀ ਵੱਡੀ ਮਿਸਾਲ ਹੈ ਕਿ ਉਹ ਬੰਦੇ, ਉਹ ਇਨਸਾਨ, ਉਹ ਐਡੀ ਮਹਾਨ ਰੂਹ, ਪਹਿਲਾਂ ਉਹਨਾਂ ਦਾ ਸੰਘਰਸ਼ ਕਰਦੇ ਰਹੇ ਵਿਚਾਰਧਾਰਕ ਤੌਰ ਤੇ ਅਲੱਗ ਧਿਰ ਦੇ ਨਾਲ, ਫਿਰ ਉਹ ਇੱਧਰ ਆਏ, ਪੰਥ ਵੱਲ ਆਏ ਤੇ ਪੰਥ ਵੱਲ ਇੱਕ ਬਹੁਤ ਵੱਡਾ ਸੰਘਰਸ਼ ਕੀਤਾ। ਤੇ ਅੱਜ ਮਨੁੱਖੀ ਅਧਿਕਾਰਾਂ ਦੀ ਜਦੋਂ ਗੱਲ ਚੱਲਦੀ ਹੈ ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਨਾਮ ਹੈ ਜਿਹੜਾ, ਉਹ ਵਰਲਡ ਦੇ, ਵਿਸ਼ਵ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਲਈ ਲੜਨ ਵਾਲੇ ਲੋਕ ਆ, ਉਹਨਾਂ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਸ਼ੁਮਾਰ ਆ। ਚੁਣਿੰਦਾ ਹੀ ਲੋਕ ਨੇ ਹੁਣ ਤੱਕ ਹੋਏ, ਹੁਣ ਤੱਕ ਦੀ ਹਿਸਟਰੀ ਦੇ ਵਿੱਚ ਆ। ਜਦੋਂ ਤੋਂ ਆਪਾਂ ਬਸਤੀਵਾਦ ਦੇਖਦੇ ਹਾਂ ਜਾਂ ਇਸ ਤੋਂ ਪਹਿਲਾਂ ਤੁਸੀਂ ਦੇਖ ਲਓ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਵਿਸ਼ਵ ਭਰ ਦੇ ਵਿੱਚ ਕੁਝ ਚੁਣਿੰਦਾ ਲੋਕ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਭਾਈ ਸਾਹਿਬ ਦਾ ਨਾਮ ਹੈ ਔਰ ਬੜੇ ਅਦਬ ਦੇ ਨਾਲ ਲੈਂਦੇ ਆਪਾਂ। ਸੋ ਇਹੀ ਆ, ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ, ਉੱਥੇ ਵੀ ਜਦੋਂ ਕਵਰੇਜ ਕਰੀਦੀ ਸੀ ਤਾਂ ਮੈਂ ਇਹ ਸੋਚਦਾ ਹੁੰਦਾ ਸੀ, ਮੇਰੇ ਮਨ ਦੇ ਵਿੱਚ ਆਉਂਦਾ ਸੀਗਾ ਕਿ ਯਾਰ ਜਦੋਂ ਮਨਜੀਤ ਸਿੰਘ ਧਨੇਰ ਦੀ ਗੱਲ ਚੱਲਦੀ ਹੈ ਤੇ ਉਦੋਂ ਸਾਡੇ ਪੰਥਕ ਧਿਰਾਂ ਕਿਉਂ ਨਹੀਂ ਆਉਂਦੀਆਂ? ਜਦੋਂ ਜੱਗੀ ਜੌਲ ਦੀ ਗੱਲ ਚੱਲਦੀ ਤੇ ਸਾਡੀਆਂ ਖੱਬੇ ਧਿਰਾਂ ਕਿਉਂ ਨਹੀਂ ਆਉਂਦੀਆਂ? ਮਤਲਬ ਬਹੁਤ ਸਾਰੇ, ਮੇਰੇ ਤਾਂ ਮੂੰਹ ਜ਼ੁਬਾਨੀ ਇਹ ਸਾਰੇ ਯਾਦ ਨੇ ਸੰਘਰਸ਼, ਕਿਉਂਕਿ ਬਰਗਾੜੀ ਮੋਰਚਾ, ਬਹਿਬਲ ਕਲਾਂ, ਇੱਕ ਬਰਨਾਲੇ ਦਾ ਇੱਕ ਕੁੜੀ ਕਿਰਨਜੀਤ ਕੌਰ ਵਾਲਾ ਜਿਹੜਾ ਮਸਲਾ ਸੀਗਾ, ਜਾਂ ਮਨਜੀਤ ਸਿੰਘ ਧਨੇਰ ਦੀ ਮਾਫੀ, ਜਾਂ ਆਪਾਂ ਜੱਗੀ ਜੌਲ ਦੇ ਮਸਲੇ ਤੇ ਗੱਲ ਕਰ ਲਈਏ, ਜਾਂ ਹੋਰ ਜਿੰਨੇ ਵੀ ਸੰਘਰਸ਼ ਹੋਏ ਆ, ਚਾਹੇ ਉਹ ਪੰਥਕ ਹੋਏ, ਚਾਹੇ ਉਹ ਖੱਬੀਆਂ ਧਿਰਾਂ ਨੇ ਕੀਤੇ ਆ। ਖੱਬੀਆਂ ਧਿਰਾਂ ਦੀਆਂ ਜਥੇਬੰਦੀਆਂ ਤਾਂ ਹੁਣ ਵੀ ਧਰਨੇ ਮੁਜ਼ਾਹਰੇ ਕਰਦੀਆਂ ਨੇ, ਉਹਨਾਂ ਨੂੰ ਕਵਰੇਜ ਕਰੀਦਾ। ਤੇ ਇੱਕ ਸਵਾਲ ਹਮੇਸ਼ਾ ਮਨ ਦੇ ਵਿੱਚ ਖੜਕਦਾ ਸੀਗਾ ਕਿ ਯਾਰ ਇਹ ਕਿਉਂ ਅਲੱਗ-ਅਲੱਗ ਕਿਉਂ? ਤਾਂ ਹੁਣ ਜਿਹੜੀਆਂ ਚੀਜ਼ਾਂ ਇਹ ਹੋ ਰਹੀਆਂ ਨੇ, ਇਹਨਾਂ ਚੀਜ਼ਾਂ ਨੂੰ ਤੁਹਾਡੇ ਨਾਲ ਸਾਂਝੀਆਂ ਕਰਨਾ ਬਹੁਤ ਜ਼ਰੂਰੀ ਸੀ, ਕਿਉਂਕਿ ਇੱਥੇ ਵੀ ਮੈਂ ਦੇਖਦਾ, ਇੱਥੇ ਆ ਕੇ ਵੀ ਆਪਾਂ ਮਹਿਸੂਸ ਕਰਦੇ ਹਾਂ ਕਿ ਸਾਡੇ ਸੰਘਰਸ਼ ਇੱਕੋ ਨੇ, ਉਹਨਾਂ ਦੇ ਰੂਪ ਵੱਖੋ ਵੱਖਰੇ ਨੇ, ਜ਼ਬਰ ਇੱਕੋ ਹੈ, ਉਹਨਾਂ ਦੇ ਕਰਨ ਦਾ ਤਰੀਕਾ ਵੱਖੋ ਵੱਖਰਾ ਹੋ ਸਕਦਾ, ਪਰ ਜਿਹੜੀ ਲੜਾਈ ਹੈ ਉਹ ਤਕਰੀਬਨ ਇੱਕ ਸਿਸਟਮ ਦੇ ਖਿਲਾਫ ਹੈ। ਇੱਕ ਸੋਚ ਜਿਹੜੀ ਦਲਿਤਾਂ ਨੂੰ ਵੀ ਦਬਾਉਣਾ ਚਾਹੁੰਦੀ ਹੈ, ਘੱਟ ਗਿਣਤੀਆਂ ਨੂੰ ਵੀ ਦਬਾਉਣਾ ਚਾਹੁੰਦੀ ਹੈ, ਸੱਭਿਆਚਾਰ ਖਤਮ ਕਰਨਾ ਚਾਹੁੰਦੀ ਹੈ, ਧਰਮ ਖਤਮ ਕਰਨਾ ਚਾਹੁੰਦੀ ਹੈ, ਇੱਕੋ ਰੰਗ ਇੱਕੋ ਬੋਲੀ, ਉਹ ਉਸ ਪਾਸੇ ਵੱਲ ਨੂੰ ਚੱਲ ਰਹੇ ਨੇ। ਸੋ ਖੈਰ, ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਗੱਲ ਦੇ ਨਾਲ ਜੁੜਦੀਆਂ ਗੱਲਾਂ ਹੋਰ ਬਥੇਰੀਆਂ ਨੇ, ਪਰ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ
ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਮਵੀਰ ਸਿੰਘ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਦੇ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜੇਕਰ ਤੁਹਾਡਾ ਕਿਸੇ ਨਾਲ ਵੀ ਵਿਚਾਰਧਾਰਕ ਤੌਰ ਤੇ ਮਨ ਮੁਟਾਵ ਹੈ, ਤੁਸੀਂ ਕਿਸੇ ਨੂੰ ਨਹੀਂ ਪਸੰਦ ਕਰਦੇ, ਕੋਈ ਵਿਚਾਰਧਾਰਾ ਤੁਹਾਨੂੰ ਨਹੀਂ ਚੰਗੀ ਲੱਗਦੀ, ਉਹ ਕਿ ਵੱਖਰੀ ਗੱਲ ਹੈ, ਪਰ ਉਹਦੇ ਬਾਰੇ ਪੜ੍ਹਨਾ ਜਾਂ ਉਹਦੇ ਕਿਰਦਾਰਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਔਰ ਜਿਹੜੇ ਇਹੋ ਜਿਹੇ ਸੰਘਰਸ਼ ਨੇ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਆਉਂਦੀ ਹੈ, ਸੱਭਿਆਚਾਰਾਂ ਦੀ, ਧਰਮਾਂ ਦੀ ਗੱਲ ਆਉਂਦੀ ਹੈ, ਆਜ਼ਾਦੀ ਦੀ ਗੱਲ ਆਉਂਦੀ ਹੈ, ਤਾਂ ਉੱਥੇ ਸਾਨੂੰ ਸੋਚਣਾ ਪੈਣਾ ਕਿ ਅਸੀਂ ਵਿਕਟਮ ਕਿਹਦੇ ਹਾਂ, ਅਸੀਂ ਪੀੜਤ, ਸਾਨੂੰ ਦਬਾਇਆ ਕਿਹਨੇ ਹੈ। ਸੋ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।